ਸਿੰਘ ਬੁਕੀ ਮਿਰਗਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿਨ ਕੀ ਤੂੜ ਹਮ
बाछ दे करमी पल्ले पाए करमी पल्ले पाए तान सोराग सोरंगड़े तान सोराग सोरंगड़े जोर रंग गोविंद के जोरते रंग गोविंद के हो तिन बलिहार जाओ तिन बलिहार जाओ तान सोराग सोरंगड़े तान सोराग सोरंगड़े आखा बेर था जी की आखा बेर था जी की हार साजन मेलो राए हार साजन मेलो राए तान सोराग सोरंगड़े तान सोराग सोरंगड़े गुरपुर मिलाया गुरपुर मिलाया जन्म मरण दुख जाए जन्म मरण दुख जाए तान सोराग सोरंगड़े तान सोराग सोरंगड़े जन नानक पाया आगम रूप जन नानक पाया आगम रूप अनंत ना काहू जाए अनंत ना काहू जाए तान सोराग सोरंगड़े तान सोराग सोरंगड़े अलपत सब देख जाए अलपत सब जाए तान सोराग सोरंगड़े तान सोराग सोरंगड़े तान सोराग मापा दानी दापा मापा तान सोराग सानी दापा गा मारे सा तान सोराग मापा दानी दापा मापा सानी दापा गा मारे सा तान सोराग मापा दानी दापा मापा सानी दापा गा मारे सा तान सोराग तान सोराग तान सोराग सोरंगड़े। वाहिगुरु जी का खालसा वाहिगुरु जी
ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਪਾਈ ਗੁਰ ਸਤਿਗੁਰ ਪੂਰੇ, ਸੰਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਵਜ ਅਨਹਦ ਤੂਰੇ, ਸੁਖ ਉਪਜੇ ਵਜ ਅਨਹਦ ਤੂਰੇ, ਸੰਤ ਪਾਈ ਗੁਰ ਸਤਿਗੁਰ ਪੂਰੇ, ਸੰਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਵਜ ਅਨਹਦ ਤੂਰੇ, ਸੁਖ ਉਪਜੇ ਵਜ ਅਨਹਦ ਤੂਰੇ, ਸੰਤ ਪਾਈ ਗੁਰ ਸਤਿਗੁਰ ਪੂਰੇ, ਸੰਤ ਪਾਈ ਗੁਰ ਸਤਿਗੁਰ ਪੂਰੇ, ਸੰਤ ਪਾਈ ਗੁਰ ਤਾਪ ਪਾਪ ਸੰਤਾਪ ਵਿਨਾਸ਼, ਤਾਪ ਪਾਪ ਸੰਤਾਪ ਵਿਨਾਸ਼, ਤਾਪ ਪਾਪ ਸੰਤਾਪ ਵਿਨਾਸ਼, ਹਰ ਸਿਮਰਤ ਕਿਲ ਬਿਖ ਸਭ ਨਾਸ, ਹਰ ਸਿਮਰਤ ਕਿਲ ਬਿਖ ਸਭ ਨਾਸ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਵਜ ਅਨਹਦ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਭਾਈ ਮਨੋਹਰ ਸਿੰਘ ਜੀ ਅਤੇ ਉਹਨਾਂ ਦੇ ਬੱਚਿਆਂ ਦਾ, ਜਿਹੜੇ ਬੱਚੇ ਕੀਰਤਨ ਕਰਦੇ ਆ, ਅਸੀਂ ਉਹਨਾਂ ਦੇ ਅਤੀ ਧੰਨਵਾਦੀ ਹਨ ਜਿਨ੍ਹਾਂ ਨੇ ਆਪਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਹੈ। ਹੁਣ ਮੈਂ ਬੇਨਤੀ ਕਰਦਾ ਜੀ ਭਾਈ ਕਸ਼ਮੀਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਨੂੰ ਸਮਾਪਤੀ ਤੱਕ ਆਪਾਂ ਨੂੰ ਕਥਾ ਦੇ ਕੀਰਤਨ ਨਾਲ ਜੋੜਨ। ਉਸ ਤੋਂ ਉਪਰੰਤ ਆਨੰਦ ਸਾਹਿਬ ਜੀ ਦੇ ਨਾਲ ਜੁੜੀਏ ਅਤੇ ਅਰਦਾਸ ਵਿੱਚ ਸ਼ਾਮਲ ਜ਼ਰੂਰ ਹੋਣਾ ਅਤੇ ਮਹਾਰਾਜ ਜੀ ਦਾ ਹੁਕਮਨਾਮਾ ਜ਼ਰੂਰ ਸੁਣ ਕੇ ਜਾਣਾ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਿਨਾਮ। ਵਾਹਿਗੁਰੂ ਸਤਿਨਾਮ। ਦਸਾਂ ਪਾਤਸ਼ਾਹਾਂ ਦੀ ਜਾਗਤ ਜੋਤ, ਹਾਜ਼ਰਾ ਹਜੂਰ ਜਹਰਾ ਜਹੂਰ, ਕਲਯੁਗ ਦੇ ਬੋਹਿਤ ਨਾਮ ਦੇ ਜਹਾਜ਼, ਰਹਿਮਤਾਂ ਦੇ ਸਾਗਰ ਹਲਤ ਪਲ ਦੇ ਰੱਖਿਅਕ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਿਕ ਸਤਿਗੁਰੂ ਰਾਜਾਨ ਰਾਜ, ਪਾਨਾਨ ਪਾਨ ਦੇਵਾਨ ਦੇਵ, ਉਪਮਾ ਮਹਾਨ, ਗੁਰਗੱਦੀ ਤੇ ਵਿਰਾਜਮਾਨ ਸੁਭਾਈਮਾਨ ਸਤਿਗੁਰੂ, ਪ੍ਰਗਟ ਗੁਰਾਂ ਦੀ ਦੇਹ ਸਤਿਗੁਰੂ, ਤਖਤ ਛਤਰ ਚੌਰ ਦੇ ਮਾਲਿਕ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਅਦਬ ਸਹਿਤ ਸੀ ਫਤਿਹ। ਭਾਗਾਂ ਵਾਲੇ ਹੋ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਆਪ ਨਰਾਇਣ ਕਲਾ ਧਾਰ, ਜਗ ਮੈਂ ਪਰਵਰਿਓ ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ, ਜੋਤ ਰੂਪ ਹਰ ਆਪ, ਗੁਰ ਨਾਨਕ ਕਹਾਇਓ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਵਤਾਰ ਪੁਰਬ ਦਿਹਾੜਾ ਆਪਾਂ ਸਾਰੇ ਸਮੂਹ ਸਾਧ ਸੰਗਤ, ਸਮੁੱਚਾ ਪ੍ਰਬੰਧ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਮਨਾ ਰਹੇ ਹਾਂ। ਸਾਰੇ ਹੀ ਵਧਾਈ ਦੇ ਪਾਤਰ ਹੋ। ਆਓ ਮਨ ਬਿਰਤੀਆਂ ਕਰੋ ਇਕਾਗਰ, ਸੁਰਤ ਨੂੰ ਜੋੜੋ ਸ਼ਬਦ ਵਿੱਚ, ਕਿਉਂਕਿ ਕਾਫੀ ਲੰਬੇਰੇ ਸਮੇਂ ਤੋਂ ਤੁਸੀਂ ਸਾਰੇ ਬੈਠੇ ਹੋਏ ਹੋ ਤੇ ਆਪਾਂ ਬਾਹਲਾ ਲੰਮਾ ਸਮਾਂ ਨਹੀਂ ਲਗਾਉਣਾ। ਕੇਵਲ ਇੱਕ ਸ਼ਬਦ ਦੀ ਹਾਜ਼ਰੀ ਭਰ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਾਂ ਅਰਦਾਸ ਬੇਨਤੀ ਕਰਾਂਗੇ। ਸੋ ਜਿਤਨੀ ਵੀ ਸੰਗਤ ਬੈਠੇ ਹੋ, ਆਓ ਕਰੋ ਮਨ ਬਿਰਤੀਆਂ ਇਕਾਗਰ, ਸਤਿਗੁਰੂ ਜੀ ਦੇ ਸ਼ਬਦ ਨਾਲ ਜੁੜੀਏ। ਮਹਾਰਾਜ ਨੇ ਸਾਨੂੰ ਨਾਮ ਨਾਲ ਜੋੜਿਆ ਹੈ, ਸਿਮਰਨ ਨਾਲ ਜੋੜਿਆ ਹੈ, ਸ਼ਬਦ ਨਾਲ ਜੋੜਿਆ ਹੈ ਤੇ ਸ਼ਬਦ ਦੇ ਦਾਤੇ, ਸਿਮਰਨ ਦੇ ਦਾਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿਫਤ ਸਲਾਹ ਪਹਿਲਾਂ ਕਰੀਏ, ਗੁਰਮੰਤਰ ਦਾ ਜਾਪ ਕਰੀਏ, ਫਿਰ ਆਪਾਂ ਸ਼ਬਦ ਨਾਲ ਜੁੜਾਂਗੇ ਜੀ। ਗੁਰੂ ਗ੍ਰੰਥ ਮਹਾਰਾਜ, 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 ਗੁਰੂ ਗ੍ਰੰਥ ਮਹਾਰਾਜ। ਮੋਕੋ ਤੋ ਪਰੋਸੋ ਗੁਰੂ ਗ੍ਰੰਥ ਮਹਾਰਾਜ ਪੈ, ਮੋਕੋ ਤੋ ਪਰੋਸੋ ਗੁਰੂ ਗ੍ਰੰਥ ਮਹਾਰਾਜ ਪੈ, ਮੋਕੋ ਤੋ ਪਰੋਸੋ ਗੁਰੂ ਗ੍ਰੰਥ ਮਹਾਰਾਜ ਪੈ, ਮੋਕੋ ਤੋ ਪਰੋਸੋ ਗੁਰੂ ਗ੍ਰੰਥ ਮਹਾਰਾਜ ਪੈ। ਗ੍ਰੰਥ ਮਹਾਰਾਜ, ਗੁਰੂ ਗ੍ਰੰਥ
ਗ੍ਰੰਥ ਮਹਾਰਾਜ ਗੁਰੂ ਗ੍ਰੰਥ ਮਹਾਰਾਜ ਗੁਰੂ ਗ੍ਰੰਥ ਮਹਾਰਾਜ ਵਾਹਿਗੁਰੂ 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 ਸਾਰੇ ਹਾਜ਼ਰੀ ਲਗਾਓ ਵਾਹਿਗੁਰੂ 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 ਰਸਨਾ ਤੇ ਸ਼ਬਦ ਵਾਹਿਗੁਰੂ 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 ਸ਼ਬਦ ਵਿੱਚ ਸੁਰਤ ਨੂੰ ਜੋੜੋ ਵਾਹਿਗੁਰੂ 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 ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦ ਨਾਲ ਜੋੜਿਆ ਹੈ ਸਾਨੂੰ ਬਾਣੀ ਨਾਲ ਜੋੜਿਆ ਵਾਹਿਗੁਰੂ 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 ਕਰੋ ਧਿਆਨ ਸਤਿਗੁਰੂ ਜੀ ਦੇ ਚਰਨਾਂ ਦਾ ਵਾਹਿਗੁਰੂ 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 ਨੂੰ ਕਹੋ ਵੀ ਵਾਹਿਗੁਰੂ 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 ਤੇ ਵਾਹਿਗੁਰੂ ਨੂੰ ਦੇਖੋ ਵੀ ਵਾਹਿਗੁਰੂ ਵਾਹਿਗੁਰੂ ਹਾਜ਼ਰ ਹੋ ਜਾਏ ਸੁਰਤ ਵਾਹਿਗੁਰੂ ਵਿੱਚ ਵਾਹਿਗੁਰੂ 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 ਖਾਲੀ ਕਹਿਣਾ ਹੀ ਨਹੀਂ ਦੇਖਣਾ ਵੀ ਹੈ ਸ਼ਬਦ ਨੂੰ ਵਾਹਿਗੁਰੂ 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 ਸੁਰਤ ਨਾਲ ਦੀਦਾਰ ਕਰੋ ਵਾਹਿਗੁਰੂ ਵਾਹਿਗੁਰੂ ਰਸਨਾ ਨਾਲ ਜਪੋ ਵਾਹਿਗੁਰੂ ਵਾਹਿਗੁਰੂ ਕੰਨਾਂ ਨਾਲ ਸੁਣੋ ਵਾਹਿਗੁਰੂ 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 ਇਹ ਉਹੀ ਸ਼ਬਦ ਹੈ ਵਾਹਿਗੁਰੂ 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 ਜਿਸ ਸ਼ਬਦ ਨੂੰ ਸੁਣ ਕੇ ਦੀਪਾਲਪੁਰ ਦੇ ਕੋੜੀ ਦਾ ਕੋੜ ਦੂਰ ਹੋ ਗਿਆ ਸੀ ਵਾਹਿਗੁਰੂ 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 ਭਾਗਾਂ ਵਾਲਿਓ ਵਾਹਿਗੁਰੂ ਵਾਹਿਗੁਰੂ ਇਹ ਉਹੀ ਸ਼ਬਦ ਹੈ ਵਾਹਿਗੁਰੂ ਵਾਹਿਗੁਰੂ ਜਿਹੜਾ ਸ਼ਬਦ ਸੱਜਣ ਠੱਗ ਦੇ ਕੰਨਾਂ ਵਿੱਚ ਪਿਆ ਵਾਹਿਗੁਰੂ ਵਾਹਿਗੁਰੂ ਇੱਕ ਵਾਰੀ ਸ਼ਬਦ ਸੁਣਿਆ ਬਾਬਾ ਜੀ ਦਾ ਵਾਹਿਗੁਰੂ 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 ਠੱਗ ਤੋਂ ਸੱਜਣ ਬਣ ਗਿਆ ਵਾਹਿਗੁਰੂ ਵਾਹਿਗੁਰੂ ਸਾਧੂ ਬਣ ਗਿਆ ਸੰਤ ਬਣ ਗਿਆ ਵਾਹਿਗੁਰੂ 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 ਇਹ ਉਹੀ ਸ਼ਬਦ ਹੈ ਵਾਹਿਗੁਰੂ ਵਾਹਿਗੁਰੂ ਉਹੀ ਸ਼ਬਦ ਦਾ ਨਾਦ ਹੈ ਵਾਹਿਗੁਰੂ ਵਾਹਿਗੁਰੂ ਜਿਹੜਾ ਬਾਬਾ ਮਰਦਾਨਾ ਜੀ ਦੀ ਰਬਾਬ ਵਿੱਚੋਂ ਵਾਹਿਗੁਰੂ ਵਾਹਿਗੁਰੂ ਜਦੋਂ ਰਾਗ ਵਿੱਚ ਪਰੋ ਕੇ ਬਾਬਾ ਜੀ ਗਾਉਂਦੇ ਸਨ ਵਾਹਿਗੁਰੂ 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 ਤੇ ਭੂਮੀਏ ਚੋਰ ਵਰਗੇ ਸੰਤ ਬਣ ਜਾਂਦੇ ਨੇ ਵਾਹਿਗੁਰੂ 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 ਇਹ ਉਹੀ ਸ਼ਬਦ ਹੈ ਵਾਹਿਗੁਰੂ 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 ਜਿਹੜਾ ਬਾਬਾ ਜੀ ਦੇ ਕੰਠ ਤੋਂ ਜਦੋਂ ਉਹਨਾਂ ਨੇ ਗਾਇਆ ਵਾਹਿਗੁਰੂ 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 ਤੇ ਰੋਮ ਦਾ ਰਹਿਣ ਵਾਲਾ ਕਾਰੂ ਬਾਦਸ਼ਾਹ ਵਾਹਿਗੁਰੂ 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 ਉਹ ਪਾਪੀ ਵਾਹਿਗੁਰੂ ਉਹ ਵਾਹਿਗੁਰੂ ਪਾਪ ਕਮਾਉਣ ਵਾਲਾ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਇਹ ਸ਼ਬਦ ਜਦੋਂ ਉਹਦੇ ਕੰਨਾਂ ਵਿੱਚ ਪਿਆ ਉਹ ਧਰਮੀ ਰਾਜਾ ਬਣ ਗਿਆ। ਵਾਹਿਗੁਰੂ 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 ਧਰਮੀ ਰਾਜਾ ਬਣ ਗਿਆ। ਵਾਹਿਗੁਰੂ 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 ਇਹ ਉਹੀ ਸ਼ਬਦ ਹੈ ਭਾਗਾਂ ਵਾਲਿਓ, ਵਾਹਿਗੁਰੂ 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 ਜਿਹੜਾ ਇੱਕ ਵਾਰਾਂ ਕੋਡੇ ਰਾਖਸ਼ ਨੇ ਸੁਣਿਆ ਵਾਹਿਗੁਰੂ ਉਹ ਦੈਂਤ ਸੀ। ਵਾਹਿਗੁਰੂ ਵਾਹਿਗੁਰੂ ਇੱਕ ਵਾਰਾਂ ਸ਼ਬਦ ਪਿਆ ਹੈ ਕੋਡੇ ਰਾਖਸ਼ ਦੇ ਕੰਨਾਂ ਵਿੱਚ, ਵਾਹਿਗੁਰੂ 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 ਉਹਦੀ ਦੈਂਤਾਂ ਵਾਲੀ ਬਿਰਤੀ ਕਨਵਰਟ ਹੋ ਗਈ, ਵਾਹਿਗੁਰੂ ਵਾਹਿਗੁਰੂ ਪਸ਼ੂਆਂ ਵਾਲੀ ਬਿਰਤੀ ਕਨਵਰਟ ਹੋ ਕੇ ਸੰਤ ਬਣ ਗਿਆ। ਵਾਹਿਗੁਰੂ 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 ਇਹ ਉਹੀ ਸ਼ਬਦ ਹੈ ਵਾਹਿਗੁਰੂ 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 ਜਿਹੜਾ ਸ਼ਬਦ ਵਾਹਿਗੁਰੂ ਵਾਹਿਗੁਰੂ ਰਾਜੇ ਸ਼ਿਵਨਾਥ ਦੇ ਕੰਨਾਂ ਵਿੱਚ ਪਿਆ, ਵਾਹਿਗੁਰੂ ਉਹਦਾ ਜੀਵਨ ਬਦਲ ਗਿਆ। ਵਾਹਿਗੁਰੂ ਵਾਹਿਗੁਰੂ ਇਹ ਉਹੀ ਸ਼ਬਦ ਹੈ ਵਾਹਿਗੁਰੂ ਜਿਹੜਾ ਭਾਈ ਵਾਹਿਗੁਰੂ ਮਨ ਸੁਖ ਦੇ ਕੰਨਾਂ ਵਿੱਚ ਪਿਆ, ਵਾਹਿਗੁਰੂ ਉਹ ਕੀਰਤੀ ਸੱਚਾ ਤੇ ਸੁੱਚਾ ਸਿੱਖ ਬਣ ਗਿਆ। ਵਾਹਿਗੁਰੂ 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 ਇਹ ਉਹੀ ਸ਼ਬਦ ਹੈ ਬਾਬਾ ਨਾਨਕ ਜੀ ਦੀ ਰਸਨਾ ਤੋਂ ਨਿਕਲਿਆ ਹੋਇਆ, ਵਾਹਿਗੁਰੂ 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 ਜਿਹੜਾ ਭਾਈ ਭਗੀਰਥ ਦੇ ਕੰਨੀ ਪਿਆ। ਵਾਹਿਗੁਰੂ ਉਹ ਦੇਵੀ ਤੇ ਦੇਵਤਿਆਂ ਦਾ ਪੁਜਾਰੀ ਸੀ। ਵਾਹਿਗੁਰੂ ਵਾਹਿਗੁਰੂ ਦੇਵੀ ਤੇ ਦੇਵਤਿਆਂ ਦੇ ਚਾਲੇ ਛੱਡ ਕੇ ਬਾਬਾ ਜੀ ਦਾ ਸਿੱਖ ਬਣ ਗਿਆ। ਵਾਹਿਗੁਰੂ 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 ਕਰ ਲੋ ਤੁਸੀਂ ਵੀ ਕਮਾਈ। ਵਾਹਿਗੁਰੂ ਵਾਹਿਗੁਰੂ ਇਹ ਸ਼ਬਦ ਦੀ ਜੇ ਕਮਾਈ ਕਰਾਂਗੇ ਸਾਡਾ ਜੀਵਨ ਵੀ ਕਨਵਰਟ ਹੋ ਜਾਵੇਗਾ, ਵਾਹਿਗੁਰੂ ਸਾਡੇ ਅੰਦਰੋਂ ਵੀ ਦੁਰਮਤ ਚਲੀ ਜਾਵੇਗੀ, ਮਨਮਤ ਚਲੀ ਜਾਵੇਗੀ ਵਾਹਿਗੁਰੂ ਤੇ ਗੁਰਮਤ ਦਾ ਪ੍ਰਕਾਸ਼ ਹੋ ਜਾਵੇਗਾ, ਸ਼ਬਦ ਦਾ ਪ੍ਰਕਾਸ਼ ਹੋ ਜਾਵੇਗਾ। ਵਾਹਿਗੁਰੂ ਵਾਹਿਗੁਰੂ ਕਰ ਲੋ ਕਮਾਈ। ਵਾਹਿਗੁਰੂ 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 ਸਾਰੀ ਸੰਗਤ ਵਾਹਿਗੁਰੂ 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 ਵਾਹਿਗੁਰੂ। ਇੱਕ ਬਾਬਾ ਇੱਕ ਬਾਬਾ ਇੱਕ ਬਾਬਾ ਇੱਕ ਬਾਬਾ ਜਪੋ ਇੱਕ ਬਾਬਾ ਇੱਕ ਬਾਬਾ ਇੱਕ ਬਾਬਾ ਇੱਕ ਬਾਬਾ ਅਕਾਲ ਰੂਪ 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 ਦੂਜਾ ਰਬਾਬੇ ਮਰਦਾਨਾ ਦੂਜਾ ਰਬਾਬੇ ਮਰਦਾਨਾ ਇੱਕ ਬਾਬਾ ਇੱਕ ਬਾਬਾ ਇੱਕ ਬਾਬਾ ਇੱਕ ਬਾਬਾ ਅਕਾਲ ਰੂਪ ਅਕਾਲ ਰੂਪ ਅਕਾਲ ਰੂਪ ਅਕਾਲ ਰੂਪ ਜਪੋ ਅਕਾਲ ਰੂਪ ਅਕਾਲ ਰੂਪ ਅਕਾਲ ਰੂਪ ਅਕਾਲ ਰੂਪ ਦੂਜਾ ਰਬਾਬੇ ਮਰਦਾਨਾ ਦੂਜਾ ਰਬਾਬੇ ਮਰਦਾਨਾ ਇੱਕ ਬਾਬਾ ਇੱਕ ਬਾਬਾ
ਇੱਕ ਬਾਬਾ ਇੱਕ ਬਾਬਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਬਾਬੀ ਮਰਦਾਨਾ। ਦੂਜਾ ਬਾਬੀ ਮਰਦਾਨਾ। ਇੱਕ ਬਾਬਾ ਇੱਕ ਬਾਬਾ ਇੱਕ ਬਾਬਾ ਇੱਕ ਬਾਬਾ। ਅਕਾਲ ਰੂਪ ਅਕਾਲ ਰੂਪ ਅਕਾਲ ਰੂਪ ਅਕਾਲ ਰੂਪ। ਦੂਜਾ ਬਾਬੇ ਮਰਦਾਨਾ। ਦੂਜਾ ਬਾਬੇ ਮਰਦਾਨਾ। ਇੱਕ ਬਾਬਾ ਇੱਕ ਬਾਬਾ ਇੱਕ ਬਾਬਾ ਇੱਕ ਬਾਬਾ। ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਵਾ ਜਹਾਨਾ। ਸੁਨ ਸਮਾਨ ਹੋਵਾ ਜਹਾਨਾ। ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਦੇਖ ਪੀਰ ਭਇਆ ਹੈਰਾਨਾ। ਇੱਕ ਬਾਬਾ ਇੱਕ ਬਾਬਾ ਇੱਕ ਬਾਬਾ ਇੱਕ ਬਾਬਾ। ਅਕਾਲ ਰੂਪ ਅਕਾਲ ਰੂਪ ਅਕਾਲ ਰੂਪ ਅਕਾਲ ਰੂਪ। ਦੂਜਾ ਬਾਬੇ ਮਰਦਾਨਾ। ਦੂਜਾ ਬਾਬੇ ਮਰਦਾਨਾ। ਇੱਕ ਬਾਬਾ ਇੱਕ ਬਾਬਾ ਇੱਕ ਬਾਬਾ ਇੱਕ ਬਾਬਾ। ਵੇਖੇ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਇੱਕ ਫਕੀਰ ਵੱਡਾ ਮਸਤਾਨਾ। ਪੁੱਛਿਆ ਫਿਰ ਕੈ ਦਸਤਗੀਰ, ਕੌਣ ਪੀਰ ਕਿਸ ਕਾ ਕਰਹਾਨਾ। ਕੌਣ ਪੀਰ
इसका करहाना। एक बाबा एक बाबा एक बाबा एक बाबा। आकाल रूप आकाल रूप आकाल रूप अकाल रूप आकाल रूप आकाल रूप आकाल रूप आकाल रूप। दूजारवा भी मर्दाना दूजारवा भी मर्दाना 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 मर्दाना। एक बाबा एक बाबा एक बाबा एक बाबा। नानक कल विच आया रब फकीर को पहचान। नानक कल विच आया नानक कल विच आया। नानक कल विच आया कल विच आया कल विच आया। नानक कल विच आया रब फकीर को पहचाना हो। रब फकीर को पहचाना। धरत आकाश चहों दिस जाना धरत आकाश चहों दिस जाना। एक बाबा एक बाबा एक बाबा एक बाबा। आकाल रूप आकाल रूप आकाल रूप अकाल रूप आकाल रूप आकाल रूप आकाल रूप अकाल रूप। दूजारवा भी मर्दाना मर्दाना मर्दाना। एक बाबा एक बाबा बाबा एक बाबा एक बाबा। वाहिगुरु एक बाबा एक बाबा एक बाबा एक बाबा। दूजारवा भी मर्दाना जपो दूजारवा भी मर्दाना मर्दाना। एक बाबा एक बाबा। संगत जी जपो एक बा वाहिगुरु एक बाबा। गज के बोलो एक बाबा एक बाबा। आकाल रूप आकाल रूप जपो आकाल रूप आकाल रूप। संगत जपे आकाल
ਢਿੱਲਾ ਢਿੱਲਾ ਜਿਹਾ ਜਪਦੇ ਆ ਅੱਜ। ਗੱਜ ਕੇ ਬਾਬਾ ਜੀ ਦਾ ਜਨਮ ਦਿਨ ਹੈ, ਗੱਜ ਕੇ ਹਾਜ਼ਰੀ ਲਗਵਾਇਆ ਕਰੋ। ਗੱਜ ਕੇ, ਜਿੰਨਾ ਗੱਜ ਕੇ ਨਾਮ ਜਪੋਗੇ, ਜਿੰਨੀ ਮਹਾਰਾਜ ਜੀ ਦੀ ਸਿਫਤ ਕਰੋਗੇ, ਉਨੀਆਂ ਝੋਲੀਆਂ ਬਰਕਤਾਂ ਨਾਲ ਭਰ ਜਾਣਗੀਆਂ। ਕਰੋ ਸਿਫਤ। ਆਕਾਲ ਰੂਪ, ਆਕਾਲ ਰੂਪ, ਸੰਗਤ ਜੀ ਆਕਾਲ ਰੂਪ, ਆਕਾਲ ਰੂਪ, ਆਕਾਲ ਰੂਪ, ਆਕਾਲ ਰੂਪ। ਦੂਜਾਰਵਾ ਵੀ ਮਰਦਾਨਾ, ਦੂਜਾਰਵਾ ਵੀ ਮਰਦਾਨਾ, ਇੱਕ ਬਾਬਾ, ਇੱਕ ਬਾਬਾ, ਜਪੋ ਇੱਕ ਬਾਬਾ, ਇੱਕ ਬਾਬਾ। ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਬਚਨਾਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿਫਤ ਸਲਾਹ ਤੇ ਜਦੋਂ ਸੰਸਾਰ ਨੂੰ ਤਾਰਦਿਆਂ ਹੋਇਆਂ ਤਾਰਿਆ ਜਹਾਨ ਲਾਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਹਿਆ। ਜਿਨੇ ਧੰਨ ਗੁਰੂ ਨਾਨਕ ਸਾਹਿਬ ਨੂੰ ਧੰਨ ਕਹਿ ਦਿੱਤਾ ਨਾ, ਇੱਕ ਵਾਰ ਸਾਰੇ ਕਹੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਕਹੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸਿੱਧਾ ਨੇ ਕਿਹਾ ਆਪਣੇ ਬਚਨਾਂ ਵਿੱਚ, ਕਹਿੰਦੇ ਨੇ ਸਿੱਧ ਬੋਲਣ ਸਭ ਬਚਨ, ਧੰਨ ਨਾਨਕ, ਧੰਨ ਨਾਨਕ ਤੇਰੀ ਵੱਡੀ ਕਮਾਈ। ਜਿਨੀ ਤੁਧ ਨੂੰ ਧੰਨ ਕਹਿਆ, ਤਿਨ ਜਮ ਨੇੜ ਨ ਆਇਆ। ਜਮ ਨਹੀਂ ਨੇੜੇ ਆਉਂਦਾ। ਫਿਰ ਇਹ ਮਹਾਰਾਜ ਦੇ ਬਚਨ ਨੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਇਹ ਮਹਿਮਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ। ਪੰਜਵੇਂ ਪਾਤਸ਼ਾਹ ਜੀ ਵੀ ਕਹਿੰਦੇ ਨੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਇਹ ਮਹਿਮਾ ਹੈ ਵੀ ਜਿਹੜੇ ਸਤਿਗੁਰੂ ਜੀ ਦਾ ਅਵਤਾਰ ਦਿਹਾੜਾ ਮਨਾ ਰਹੇ हैं, ਜਿਨ੍ਹਾਂ ਨੇ ਰਸਨਾ ਨਾਲ ਧੰਨ ਕਿਹਾ, ਕੰਨਾਂ ਨਾਲ ਸੁਣ ਲਿਆ, ਨੇਤਰਾਂ ਨਾਲ ਦੀਦਾਰ ਕਰ ਲਏ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਕੀ ਕਿਰਪਾ ਹੋਈ। ਸੇ ਫਿਰ ਗਰਬਾਸ ਨਾ ਪਰਿਆ। ਗਰਵਾਂ ਵਿੱਚ ਨਹੀਂ, ਜੂਨਾਂ ਵਿੱਚ ਨਹੀਂ, ਦੇਹਾਂ ਵਿੱਚ ਨਹੀਂ, ਜੰਮ ਨਹੀਂ ਨੇੜੇ ਆਉਂਦੇ। ਜਨਮ ਮਰਨ ਕੱਟਿਆ ਜਾਂਦਾ ਹੈ, ਜਨਮ ਮਰਨ ਦਾ ਗੇੜ ਹੀ ਨਹੀਂ ਰਹਿੰਦਾ। ਤੇ ਭਾਈ ਗੁਰਦਾਸ ਜੀ ਵੀ, ਭਾਈ ਸਾਹਿਬ ਭਾਈ ਗੁਰਦਾਸ ਜੀ, ਉਹ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਕਿਉਂਕਿ ਕੱਲ ਤਾਰਨ ਗੁਰੂ ਨਾਨਕ ਆਇਆ, ਕਲਯੁਗ ਦੇ ਜੀਵਾਂ ਦਾ ਉਦਾਰ ਕਰਨ ਵਾਲਾ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਅਗਿਆਨਤਾ ਦੀ ਧੁੰਦ ਨੂੰ ਮਿਟਾਉਣ ਵਾਸਤੇ, ਗਿਆਨ ਦਾ ਪ੍ਰਕਾਸ਼ ਕਰਨ ਵਾਸਤੇ। ਜਿਹੜੇ ਲੋਕ ਅਗਿਆਨਤਾ ਦੇ ਹਨੇਰੇ ਵਿੱਚ ਜਿਉਂਦੇ ਸਨ, ਉਹਨਾਂ ਨੂੰ ਸ਼ਬਦ ਦਾ ਅੰਜਨ ਪਾ ਕੇ, ਸ਼ਬਦ ਦਾ ਸੁਰਮਾ ਪਾ ਕੇ, ਉਹਨਾਂ ਨੂੰ ਸ਼ਬਦ ਦੇ ਗਿਆਨ ਨਾਲ ਪ੍ਰਕਾਸ਼ ਕਰਤਾ ਉਹਨਾਂ ਦੇ ਹਨੇਰੇ ਜੀਵਨਾਂ ਵਿੱਚ।
ਆਪ ਜੀ ਪੜ੍ਹਦੇ ਹੋ ਨਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਇੱਕ ਦਾ ਕਿਤੇ, ਕਿੰਨਿਆਂ ਦੇ ਜਿਹੜੇ ਜਿਉਂਦੇ ਸਨ ਪਰ ਜੀਵਨ ਦੇ ਪੱਖੋਂ ਹਨੇਰੇ ਵਿੱਚ ਹੀ ਸਨ। ਉਹਨਾਂ ਦੇ ਜੀਵਨਾਂ ਵਿੱਚ ਸ਼ਬਦ ਦੇ ਨਾਲ ਪ੍ਰਕਾਸ਼ ਕਰ ਦਿੱਤਾ, ਕਿਉਂਕਿ ਗੁਰੂ ਤੋਂ ਬਿਨਾ ਪ੍ਰਕਾਸ਼ ਹੋਣਾ ਨਹੀਂ। ਜੇ ਸੋ ਚੰਦਾ ਉਗਵਹਿ, ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ, ਗੁਰ ਬਿਨ ਕੋਰ ਅੰਧਾਰ। ਮਿਟੀ ਧੁੰਦ ਜਗ ਚਾਨਣ ਹੋਵਾ। ਪੂਰੇ ਗੁਰੂ ਤੋਂ ਬਿਨਾ ਜੀਵਨ ਹਨੇਰੇ ਵਿੱਚ ਅੱਜ ਮੇਰੇ ਬਾਬਾ ਜੀ ਲੁਕਾਈ ਨੂੰ ਤਰਦੇ ਤਰਦੇ ਕਲਯੁਗੀ ਜੀਵਨ ਦਾ ਭਲਾ ਕਰਦੇ ਕਰਦੇ ਹਨੇਰੇ ਜੀਵਨਾਂ ਵਿੱਚ ਸ਼ਬਦ ਦਾ ਪ੍ਰਕਾਸ਼ ਕਰਦੇ ਕਰਦੇ ਪਹੁੰਚ ਗਏ ਨੇ ਕਿੱਥੇ? ਬਗਦਾਦ ਦੀ ਧਰਤੀ ਤੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਇੱਕ ਬਾਬਾ ਅਕਾਲ ਰੂਪ, ਅਕਾਲ ਰੂਪ ਆਪ ਪ੍ਰਮਾਤਮਾ ਜੀ ਨੇ, ਜੋਤ ਰੂਪ ਹਰ ਆਪ, ਅਕਾਲ ਰੂਪ ਗੁਰੂ ਨਾਨਕ ਕਹਾਇਓ। ਆਪ ਨਿਰੰਕਾਰ ਨੇ ਗੁਰੂ ਨਾਨਕ ਦਾ ਰੂਪ ਧਾਰਿਆ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਅਕਾਲ ਰੂਪ ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ, ਅਕਾਲ ਰੂਪ। ਆਪ ਹਰੀ ਜਗਤ ਦੇ ਤਾਰਣੇ ਨੂੰ ਬਾਬਾ ਮਰਦਾਨਾ ਜੀ ਕਹਿੰਦੇ, ਦੂਜਾ ਰਬਾਬੀ ਮਰਦਾਨਾ, ਇੱਕ ਆਪ ਰੱਬ ਅਕਾਲ ਪੁਰਖ ਧੰਨ ਗੁਰੂ ਨਾਨਕ ਸਾਹਿਬ। ਦੂਜੇ ਬਾਬਾ ਜੀ ਦੇ ਪਿਆਰੇ ਹਰਮਨ ਪਿਆਰੇ ਕੀਰਤਨੀਏ, ਰਬਾਬੀ, ਰਬਾਬ ਵਜਾਣ ਵਾਲੇ, ਜਿਨ੍ਹਾਂ ਨੂੰ ਬਾਬਾ ਜੀ ਨੇ ਬੜਾ ਹੀ ਪਿਆਰ ਕੀਤਾ ਤੇ ਜਿਨ੍ਹਾਂ ਨੇ 54 ਸਾਲ ਬਾਬਾ ਜੀ ਦੀ ਚਰਨਾਂ ਵਿੱਚ ਰਹਿ ਕੇ ਰਬਾਬ ਵਜਾਈ ਤੇ ਬਾਬਾ ਜੀ ਦੀਆਂ ਰਹਿਮਤਾਂ ਪ੍ਰਾਪਤ ਕੀਤੀਆਂ। ਐਸੇ ਰਬਾਬੀ, ਐਸੇ ਬ੍ਰਹਮ ਗਿਆਨੀ, ਬ੍ਰਹਮ ਰੂਪ, ਕਿਉਂਕਿ ਬ੍ਰਹਮ ਨਾਲ ਉਹੀ ਵਿਚਰ ਸਕਦਾ ਹੈ ਜਿਹਦੀ ਅਵਸਥਾ ਬ੍ਰਹਮ ਵਾਲੀ ਹੋਵੇ। ਆਮ ਬੰਦਾ ਨਹੀਂ ਉੱਥੇ ਟਿਕ ਸਕਦਾ। ਜਿਹੜਾ ਬ੍ਰਹਮ ਵਿੱਚ ਅਭੇਦ ਹੋ ਗਿਆ ਹੈ, ਬਾਬਾ ਮਰਦਾਨਾ ਜੀ ਬ੍ਰਹਮ ਦਾ ਰੂਪ ਹੋ ਗਏ ਨੇ, ਗੁਰੂ ਨਾਨਕ ਦੇ ਰੂਪ ਵਿੱਚ ਅਭੇਦ ਹੋਏ ਨੇ, ਤਾਰਾਂ ਛੇੜਦੇ ਨੇ, ਬਾਬਾ ਜੀ ਗਾਉਂਦੇ ਨੇ, ਨਾਲ ਮਰਦਾਨਾ ਜੀ ਗਾਉਂਦੇ ਨੇ। ਅੱਜ ਬਗਦਾਦ ਦੀ ਧਰਤੀ ਤੇ ਬਾਹਰ ਇਕਾਂਤ ਵਿੱਚ ਬੈਠੇ ਨੇ, ਅੰਮ੍ਰਿਤ ਵੇਲਾ ਹੋਇਆ ਹੈ। ਕਹਿੰਦੇ ਮਰਦਾਨਿਆ ਰਬਾਬ ਛੇੜ, ਕਾਈ ਸਿਫਤ ਅਕਾਲ ਪੁਰਖ ਦੀ ਕਰੀਏ। ਅਕਾਲ ਪੁਰਖ ਦੀ ਸਿਫਤ ਥੋੜਾ ਥੋੜਾ ਨਾਲ ਲੈਸਨ ਲੈ ਲਿਆ ਕਰੋ ਕਿ ਬਾਬਾ ਜੀ ਇਹ ਮੈਸੇਜ ਦਿੰਦੇ ਨੇ ਕਿ ਅੰਮ੍ਰਿਤ ਵੇਲਾ ਸੌਣ ਵਾਸਤੇ ਨਹੀਂ ਹੈ, ਅੰਮ੍ਰਿਤ ਵੇਲਾ ਅਕਾਲ ਪੁਰਖ ਜੀ ਦੀ ਸਿਫਤ ਕਰਨ ਵਾਸਤੇ ਹੈ, ਸਿਫਤ ਕਰਨ ਵਾਸਤੇ। ਹਜ਼ੂਰੀ ਵਿੱਚ ਸੰਗਤ ਬੈਠੀ, ਲਾਈਵ ਦੇਖ ਰਹੀ ਸੰਗਤ, ਬਈ ਬਾਬਾ ਜੀ ਦਾ ਇਹ ਮੈਸੇਜ ਹੈ, ਸਭ ਲਈ ਹੈ, ਕੇਵਲ ਕਿਸੇ ਇੱਕ ਗੁਰਸਿੱਖ ਲਈ ਨਹੀਂ। ਬਾਬਾ ਜੀ ਜਦੋਂ ਵੀ ਬੋਲਦੇ ਨੇ ਸਮੁੱਚੇ ਸਰਬੱਤ ਲਈ ਬਚਨ ਕਰਦੇ ਨੇ। ਕਾਈ ਸਿਫਤ ਅਕਾਲ ਪੁਰਖ ਦੀ ਕਰੀਏ। ਕਹਿੰਦੇ ਰਬਾਬ ਛੇੜੀ ਤੇ ਫਿਰ ਦਿੱਤੀ ਬਾਗ ਨਿਵਾਜ ਕਰ, ਦਿੱਤੀ ਬਾਗ ਨਿਵਾਜ ਕਰ। ਵਿਦਵਾਨਾਂ ਦਾ ਆਪਣਾ ਆਪਣਾ ਕਥਨ ਹੈ। ਕਿਸੇ ਵਿਦਵਾਨ ਨੇ
ਇਸ ਬਾਂਗ ਦੀ ਵਿਆਖਿਆ ਇਹ ਕੀਤੀ ਕਿ ਬਾਬਾ ਜੀ ਨੇ 7 ਕਰਤਾਰ ਕਿਹਾ। ਕਿਸੇ ਵਿਦਵਾਨ ਨੇ ਇਸ ਬਾਂਗ ਦੀ ਇਹ ਵਿਆਖਿਆ ਕੀਤੀ ਕਿ ਬਾਬਾ ਜੀ ਨੇ ਇੱਕ ਓਂਕਾਰ ਕਿਹਾ। ਕਿਸੇ ਵਿਦਵਾਨ ਨੇ ਇਸ ਬਾਂਗ ਦੀ ਇਹ ਵਿਆਖਿਆ ਕੀਤੀ ਗੁਰਬਰ ਆਕਾਰ, ਗੁਰਬਰ ਆਕਾਰ, ਚਿਤ ਚਰਨ ਨਾਮ ਮੁਨ ਮਨ ਪ੍ਰਣਾਮ। ਹਰ ਇੱਕ ਨੇ ਆਪਣੇ ਜਿੰਨੇ ਕੋ ਮਹਾਰਾਜ ਨੇ ਸੋਝੀ ਬਖਸ਼ੀ, ਪਰ ਬਾਬਾ ਜੀ ਨੇ ਬੋਲ ਬਾਣੀ ਦੇ ਹੀ ਬੋਲੇ ਨੇ, ਇਹੀ ਬਾਂਗ ਦਿੱਤੀ ਤੇ ਇਹਨੇ ਵਜਤ ਵਿੱਚ ਬਾਬਾ ਜੀ ਨੇ ਬਾਂਗ ਦਿੱਤੀ ਤੇ ਕਹਿੰਦੇ ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਆ ਜਹਾਨਾ। ਸੁਨ ਮੁਨ ਨਗਰੀ ਭਈ, ਸਾਰਾ ਬਗਦਾਦ ਨਗਰੀ, ਸਾਰੇ ਲੋਕ ਮਾਨੋ ਕਿਤੇ ਸੁੰਨ ਅਵਸਥਾ ਵਿੱਚ ਚਲੇ ਗਏ। ਬਾਬਾ ਜੀ ਦੇ ਕੰਠ ਤੋਂ ਜੋ ਰੱਬੀ ਦਰਗਾਹੀ ਬਾਣੀ ਦਾ ਸ਼ਬਦ ਨਿਕਲਿਆ ਤੇ ਉਧਰੋਂ ਰਬਾਬ ਹੈ, ਸਮੇਂ ਦਾ ਰਾਗ ਹੈ, ਤੇ ਉਸ ਰਬਾਬ ਦੀਆਂ ਤਾਰਾਂ ਵਿੱਚੋਂ ਲੱਗੀਆਂ ਸੁਰਾਂ ਤੇ ਬਾਬਾ ਜੀ ਦਾ ਕੰਠ ਤੇ ਉਸ ਸ਼ਬਦ ਨੇ ਉਹ ਜਿਹਦੇ ਕੰਨੀ ਪਿਆ ਉਹ ਮਾਨੋ ਇੱਕ ਸੁੰਨ ਅਵਸਥਾ ਵਿੱਚ ਚਲਾ ਗਿਆ, ਸਹਿਜ ਅਵਸਥਾ ਵਿੱਚ। ਤੁਸੀਂ ਵੀ ਤਾਂ ਆਪਾਂ ਵੀ ਤਾਂ ਕਿਤੇ ਧਿਆਨ ਨਾਲ ਬਾਬਾ ਜੀ ਦੀ ਬਾਣੀ ਅੱਜ ਵੀ ਸੁਣ ਲਈਏ ਕੀਰਤਨ ਰਾਹੀਂ, ਤੇ ਮਨ ਕਿਤੇ ਹੋਰ ਹੀ ਘਰ ਵਿੱਚ ਚਲਾ ਜਾਂਦਾ ਹੈ, ਨਿਜ ਘਰ ਵੱਲ ਨੂੰ ਤੁਰਨਾ ਸ਼ੁਰੂ ਹੋ ਜਾਂਦਾ ਹੈ। ਉੱਥੇ ਤੇ ਬਾਬਾ ਜੀ ਆਪਣੀ ਰਸਨਾ ਤੋਂ ਆਪ ਸ਼ਬਦ ਗਾ ਰਹੇ ਸਨ, ਆਪ ਨਿਰੰਕਾਰ ਗਾ ਰਿਹਾ ਹੈ, ਆਪ ਹਰੀ ਗਾ ਰਹੇ ਨੇ। ਕਹਿੰਦੇ ਸਾਰੀ ਨਗਰੀ, ਇੱਥੋਂ ਤੱਕ ਕਿ ਇੱਥੋਂ ਦਾ ਰਹਿਣ ਵਾਲਾ ਦਸਤਗੀਰ ਪੀਰ ਵੀ, ਜਿਹਦੀ ਬੜੀ ਕਮਾਈ ਹੈ, ਬੜੀ ਕਮਾਈ ਵਾਲਾ ਹੈ, ਆਪਣੀ ਸ਼ਰ੍ਹਾ ਮੁਤਾਬਕ, ਆਪਣੀ ਸ਼ਰ੍ਹਾ ਤੇ ਇਹਦਾ ਹੁਕਮ ਚੱਲਦਾ ਹੈ, ਇਹਦੇ ਹੁਕਮ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ। ਲੋਕ ਇਹਦੀ ਪੂਜਾ ਕਰਦੇ ਨੇ, ਇਬਾਦਤ ਕਰਦੇ ਨੇ। ਕਹਿੰਦੇ ਜਦੋਂ ਇਹਦੇ ਹਿਰਦੇ ਵਿੱਚ ਵੀ, ਇਹਦੇ ਕੰਨਾਂ ਵਿੱਚ ਵੀ ਇਹ ਬਾਬਾ ਜੀ ਦੇ ਸ਼ਬਦ ਦਾ ਨਾਦ ਹੈ, ਤਾਂ ਕਮਾਈ ਵਾਲਾ ਸੀ ਇਹ ਵੀ। ਤੇ ਕਹਿੰਦੇ ਫਿਰ ਇਹ ਪੀਰ ਧਿਆਨ ਲਗਾ ਕੇ ਦੇਖਦਾ ਹੈ, ਬੜੀ ਗਹਿਨਤਾ ਦੇ ਨਾਲ ਵੇਖੇ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਧਿਆਨ ਨਾਲ ਦੇਖਦਾ ਹੈ, ਧਿਆਨ ਦੇ ਵਿੱਚ ਬੜੀ, ਜੇ ਤੁਸੀਂ ਧਿਆਨ ਕਰਨਾ ਸ਼ੁਰੂ ਕਰ ਦਿਓ ਨਾ ਸ਼ਬਦ ਦਾ, ਗੁਰੂ ਚਰਨਾਂ ਦਾ, ਬੜੀ ਗੱਲ ਬਣਦੀ ਹੈ। ਫਿਰ ਧਿਆਨ ਵਿੱਚ ਇਤਨਾ ਬਲ ਹੁੰਦਾ ਹੈ ਕਿ ਊੜੈ ਊੜ ਆਵੇ ਸਹਿ ਕੋਸਾ। ਤੁਸੀਂ ਰੋਜ਼ ਪੜ੍ਹਦੇ ਹੋ ਸੰਧਿਆ ਵੇਲੇ ਬਾਣੀ ਵਿੱਚ, ਕੂੰਜੀਆਂ ਪਹਾੜਾਂ ਤੋਂ ਉੱਡ ਕੇ ਆਉਂਦੀਆਂ ਨੇ, ਬੱਚੇ ਉੱਥੇ ਛੱਡ ਆਉਂਦੀਆਂ ਨੇ। ਆਪਣੇ ਬੱਚਿਆਂ ਦਾ ਧਿਆਨ ਕਰਕੇ ਦੂਰੋਂ ਬੈਠਿਆਂ ਹੀ ਉਹਨਾਂ ਦੇ ਮੂੰਹ ਵਿੱਚ, ਚੁੰਝ ਵਿੱਚ ਚੋਗਾ ਪਾ ਦਿੰਦੀਆਂ ਨੇ, ਪੇਟ ਭਰ ਜਾਂਦਾ ਹੈ। ਕਹਿੰਦੇ ਆ ਜਿਹੜਾ ਨਿਓਲਾ ਹੁੰਦਾ ਨਾ ਸਾਧ ਸੰਗਤ, ਨਿਓਲਾ, ਕਿਤੇ ਇਹਨੂੰ ਸੱਪ ਵੱਢ ਜਾਏ ਨਾ, ਤੇ ਕਹਿੰਦੇ ਜੰਗਲ ਵਿੱਚ ਇੱਕ ਐਸੀ ਬੂਟੀ ਹੁੰਦੀ ਹੈ ਜਿਹੜੀ ਬੂਟੀ ਖਾਣ ਨਾਲ ਨਿਓਲੇ ਨੂੰ ਜ਼ਹਿਰ ਨਹੀਂ ਚੜਦਾ।
ਤੇ ਕਹਿੰਦੇ ਕਿਤੇ ਸੱਪ ਵੱਢ ਜਾਏ ਤੇ ਬੂਟੀ ਉੱਥੇ ਨਾ ਹੋਵੇ ਤੇ ਕਹਿੰਦੇ ਨਿਓਲਾ ਉਸ ਬੂਟੀ ਦਾ ਧਿਆਨ ਕਰ ਲੈਂਦਾ ਹੈ। ਧਿਆਨ ਨਾਲ ਹੀ ਉਹਦਾ ਜ਼ਹਿਰ ਉਤਰ ਜਾਂਦਾ ਹੈ। ਤੇ ਸਿੱਖਾ ਤੂੰ ਵੀ ਕਿਤੇ ਅੰਮ੍ਰਿਤ ਵੇਲੇ ਬੈਠੇ ਗੁਰੂ ਚਰਨਾਂ ਦਾ ਧਿਆਨ ਕਰੇ। ਇੱਥੇ ਬੈਠਾ ਵੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਟੁੱਬੀਆਂ ਲਗਾ ਸਕਦਾ ਹੈ ਨੇ ਐਸੇ ਗੁਰਸਿੱਖ ਕਮਾਈ ਵਾਲੇ। ਇਹ ਫਕੀਰ ਵੀ ਕਮਾਈ ਵਾਲਾ ਹੈ। ਇਹ ਧਿਆਨ ਲਗਾ ਕੇ ਦੇਖਦਾ ਹੈ ਕਿ ਇੱਕ ਫਕੀਰ ਵੱਡਾ ਮਸਤਾਨਾ, ਤੇ ਫਿਰ ਆਪਣੇ ਸੇਵਾਦਾਰਾਂ ਨੂੰ ਨੇੜੇ ਵਾਲਿਆਂ ਨੂੰ ਪੁੱਛਦਾ ਹੈ, ਇਧਰ ਉਧਰ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸਕਾ ਕਹਿਰਾਨਾ। ਤੁਰਦਾ ਤੁਰਦਾ ਆ ਗਿਆ ਉੱਥੇ ਜਿੱਥੇ ਬਾਬਾ ਜੀ ਬੈਠੇ ਹੋਏ ਨੇ ਆਨੰਦ ਵਿੱਚ ਸਮਾਧ ਚਿੱਤ ਹੋਏ। ਤੇ ਜਦੋਂ ਇਹ ਉੱਥੇ ਪਹੁੰਚਿਆ ਤੇ ਉਦੋਂ ਬਾਬਾ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ ਤੇ ਬਚਨ ਕਹਿ ਰਹੇ ਸਨ ਕਿ ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ। ਹੱਦ ਹੋ ਗਈ। ਇੱਕ ਤਾਂ ਪਹਿਲਾਂ ਹੀ ਬਾਬਾ ਜੀ ਦਾ ਜੋ ਸ਼ਬਦ ਕੰਨ ਵਿੱਚ ਪਿਆ ਉਸ ਨਾਲ ਬੜਾ ਹੈਰਾਨ ਸੀ। ਮਨ ਵਿੱਚ ਸੋਚਦਾ ਹੈ ਕੋਈ ਵੱਡਾ ਕਮਾਈ ਵਾਲਾ ਫਕੀਰ ਹੈ, ਰਹਿਬਰ ਹੈ। ਦੂਜਾ ਆ ਜਦੋਂ ਮਹਾਰਾਜ ਜੀ ਨੇ ਬਚਨ ਕਿਹਾ ਪਾਤਾਲਾਂ ਪਤਾਲ ਲੱਖ ਆਗਾਸਾਂ ਆਗਾਸ, ਫਿਰ ਬਰਦਾਸ਼ਤ ਨਹੀਂ ਹੋਇਆ। ਮਨ ਵਿੱਚ ਥੋੜਾ ਗੁੱਸਾ ਵੀ ਆਇਆ ਕਿ ਸ਼ਰ੍ਹਾ ਦੇ ਮੁਤਾਬਕ, ਮੁਸਲਮਾਨੀ ਸ਼ਰ੍ਹਾ ਦੇ ਮੁਤਾਬਕ ਤਾਂ 7 ਪਤਾਲ ਤੇ 7 ਆਗਾਸ ਨੇ, ਪਰ ਇਹ ਫਕੀਰ ਇੱਥੇ ਬਗਦਾਦ ਦੇ ਵਿੱਚ ਸਾਡੀ ਧਰਤੀ ਤੇ ਬੈਠ ਕੇ ਹੀ ਸਾਡੀ ਸ਼ਰ੍ਹਾ ਦੇ ਖਿਲਾਫ ਗੱਲ ਕਰ ਰਿਹਾ ਹੈ। ਪੁੱਛਿਆ ਮਰਦਾਨਾ ਜੀ ਨੂੰ ਨੇੜੇ ਹੋ ਕੇ ਕੌਣ ਹੈ, ਕੌਣ ਹੈ ਇਹ? ਤੇ ਬਾਬਾ ਮਰਦਾਨਾ ਜੀ ਕਹਿੰਦੇ ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ, ਤਰਤ ਆਕਾਸ ਚਹੂੰ ਦਿਸ ਜਾਣਾ। ਬਾਬਾ ਮਰਦਾਨਾ ਜੀ ਕਹਿੰਦੇ ਨੇ ਇਹ ਆਪ ਹਰੀ, ਆਪ ਨਰਾਇਣ, ਆਪ ਪਰਮਾਤਮਾ ਦੇ ਰੂਪ ਜਗ ਤਾਰਣੇ ਨੂੰ ਨਾਨਕ ਦਾ ਰੂਪ ਵਟਾ ਕੇ ਸੰਸਾਰ ਵਿੱਚ ਆਪ ਅਕਾਲ ਪੁਰਖ ਆਏ ਨੇ। ਇਹਨਾਂ ਦਾ ਜਨਮ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਵਿੱਚ, ਨਿਰੰਕਾਰ ਦੇ ਹੁਕਮ ਵਿੱਚ ਰਹਿੰਦੇ ਨੇ। ਉਹ ਤਾਂ ਗੱਲ ਠੀਕ ਹੈ, ਪਰ ਇਹ ਜਿਹੜੀ ਗੱਲ ਕਹਿ ਰਹੇ ਨੇ ਪਾਤਾਲਾਂ ਪਤਾਲ ਲੱਖ, ਇਹ ਸ਼ਰ੍ਹਾ ਦੇ ਉਲਟ ਹੈ। ਇਹਨਾਂ ਨੂੰ ਕਹੋ ਜਾਂ ਤੇ ਇਹ ਗੱਲ ਸਿੱਧ ਕਰਨ, ਨਹੀਂ ਤਾਂ ਫਿਰ ਸ਼ਰ੍ਹਾ ਦੇ ਮੁਤਾਬਕ ਸਜ਼ਾ ਮਿਲੇਗੀ, ਸਜ਼ਾ ਮਿਲੇਗੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨੇ ਆ ਕੀ ਗੱਲ ਹੈ? ਮਹਾਰਾਜ ਆ ਗੱਲ ਕਹਿੰਦਾ ਏ ਫਕੀਰ ਕਿ ਸ਼ਰ੍ਹਾ ਦੇ ਮੁਤਾਬਕ 7 ਪਤਾਲ ਤੇ 7 ਆਗਾਸ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਫਕੀਰ ਸਾਈਂ ਤੂੰ ਆਪਣੀ ਜਗ੍ਹਾ ਠੀਕ ਹੈ, ਮੈਂ ਆਪਣੀ ਜਗ੍ਹਾ ਠੀਕ ਹਾਂ। तेरी कमाई इतनी को है, तेरी नज़र इतनी को है, तेरी अंदर दी उडारी इतनी को है कि तेनू 7 पताल ते 7 आगास ही दिसदे ने। मैं तेनू भी नहीं गलत कहंदा, पर मेरा निरंकार मेरा मालक वो मैनू पातालां पताल लख आगासां आगास दिखा रहा है। कहंदे जी सिद्ध करो, सिद्ध करो। पुछे पीर तकरार कर, ए फकीर वड्डा आता, इथे विच बगदाद दे वड्डी करामात
दिखलाई। पातालां आकाश लख ओढ़क भाली खबर सुनाई। ये पतालां पताल दी गल सिद्ध करो। बाबा जी कहंदे किवें? फिर सिद्ध कर देने अकाल पुरख दी किरपा नाल। अखां नाल देखना चाहना है जां सुनना चाहना है? किवें इच्छा है तेरी? कहना जी दिखा दिओ, अखां नाल दिखा दिओ। कई बार बंदा सुन के नहीं मनदा। हुण सुन के आपां किहड़ा बाले मानने आ कि पातालां पताल लख आगासां आगास, क्योंकि कंध पिछे ओला है। आपां किहड़ा मानने आ ये गल? हालांकि मौजूदा अस्थान ने सुन के मानने आ कि बाबा जी ने पंजा लाया पहाड़ विच। देख के भी नहीं मानते, देख के भी किंतु करते। सुन के मानने आ कि बाबा जी ने मसीत फहरा दी मक्के विच। सुनन दी गल दूर है, देख के भी नहीं मानते। सुन के मानने आ कि नानक झीरे बाबा जी ने अपनी खड़ां दे नाल जल प्रगट कर दिता। अज तक उत्थे जल चल रहा। नानक झीरे नहीं मानते। हुण जिहड़े नहीं मानते उन्हां दा की कर सकते? अरदास ही है उन्हां लई। ते फिर जिहड़े नहीं मानते फिर महाराज नूं उवें दा वरतारा वरताना पैंदा है। कहंदे किवें बाई? कहंदा जी दिखला दिओ। फिर दुरायन दस्तगीर असां पी वेखां जो तोहे पाई। मैनू भी दिखा दिओ। फिर नानक जी मैनू भी दिखा दिओ। असां भी देखा जो तुद पाई। जेड़े पातालां पताल लख आगासां दी गल कर दिओ, मैनू भी दिखा दिओ। मारे कहंदे चल फिर नाल। डर गया, अंदरों डर गया भी ये फकीर वड्डी कमाई वाले लगते ने। मारे कहंदे चल फिर तेनू यात्रा कराइए पातालां पताल लख आगासां आगास दी। कहंदा जी मैं तो हुण हो गया बजुर्ग जिहा, इन्ना लंबारा पंध मेरे तो होना नहीं, मेरे पुत नूं नाल लै जाओ। महाराज कहंदे कोई नहीं, तेरे पुत नूं दिखा दिंदे आ। इत्थे कह रहे ने भाई गुरदास जी, नाल लीता बेटा पीर दा अखी मीट गया हवाई। पीर दे बेटे नूं कहा चंगा भाई फिर कर अखां बंद बोल सत करतार। ते फिर अध्यात्मक दियां उडारियां उत्थे बैठिया ही बगदाद विच लखां पताल लखां आगासां दी जदों कराई ना यात्रा उहनूं, ते कहंदे लख आकाश पताल लख अख फुरक विच सब दिखलाई। अख फुरक ये मेरे बाबा जी ने, ये वड समर्था सतगुरु ने भाई। अख फुरक अख दे झमकण नाल ही भाई गुरदास जी कहंदे इतने समय विच पातालां पताल लख आगासां आगास दी यात्रा करवाई उन्होंने। वो भी डर गया जदों उन्हें देखे ना पतालां इन्नियां धरतियां इन्ने आकाश, इन्नियां धरतियां इन्ने आकाश। ते राह विच की देखदा है, एक जगह ते पताल विच धन गुरु नानक साहब महाराज दी उत्थे भी संगत है। ये भाई साहब भाई गुरदास जी कह रहे हैं उत्थे भी संगत है, कह रहे ने उत्थे भी संगत दे दीदार कीते उन्हें फकीर दे पुत ने कि बाबा जी दी इत्थे भी संगत है, फुल्लां दी वर्खा करदी है
ਤੇ ਉੱਥੇ ਸੰਗਤ ਨੇ ਕੜਾ ਪ੍ਰਸ਼ਾਦ ਦਾ ਇੱਕ ਕਚਕੋਲ ਭਰ ਕੇ ਦਿੱਤਾ। ਆ ਇੱਥੇ ਲਿਖਿਆ, ਸੁਣੋ। ਪਰ ਕਚਕੋਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ। ਧੁਰੋਂ ਪਤਾਲੋਂ, ਉਹ ਯਾਤਰਾ ਕਰਦਿਆਂ ਉਹ ਪਤਾਲ ਵਿੱਚੋਂ ਸੰਗਤ ਨੇ ਕੜਾ ਪ੍ਰਸ਼ਾਦ ਦਾ ਕੋਲ ਦਿੱਤਾ। ਉਹ ਕੜਾ ਪ੍ਰਸ਼ਾਦ ਲੈ ਕੇ ਬਗਦਾਦ ਵਿੱਚ ਜਿੱਥੇ ਬੈਠਾ ਸੀ, ਫਿਰ ਜਦੋਂ ਸੁਰਤ ਤੋਂ ਬਾਹਰ ਆਇਆ ਤੇ ਆਪਣੇ ਪਿਤਾ ਨੂੰ ਕਹਿੰਦਾ, ਬਾਪੂ ਇਹ ਵੱਡੇ ਫਕੀਰ ਨੇ, ਇਹ ਰਹਿਬਰ ਨੇ, ਇਹ ਸੱਚ ਕਹਿੰਦੇ ਨੇ। ਆਪਾਂ ਤਾਂ ਅੱਜ ਤੱਕ ਭੁਲੇਖੇ 'ਚ ਹੀ ਰਹਿ ਕਿ 7 ਪਤਾਲ ਤੇ 7 ਆਗਾਸ। ਬਾਪੂ ਇਹ ਸੱਚ ਕਹਿੰਦੇ ਨੇ ਕਿ ਪਾਤਾਲਾਂ ਪਤਾਲ ਲੱਖ ਆਗਾਸਾਂ ਆਗਾਸ। ਇਹ ਤੇ ਕੋਈ ਵੱਡੇ ਰਹਿਬਰ ਆਪ ਰੱਬ ਲੱਗਦੇ ਨੇ। ਇਹਨਾਂ ਦੀ ਤੇ ਉੱਥੇ ਵੀ ਪਤਾਲਾਂ ਵਿੱਚ ਵੀ ਸੰਗਤ ਬੈਠੀ ਆ, ਇੱਕ ਪ੍ਰਸ਼ਾਦ ਵੀ ਲੈ ਕੇ ਆਇਆ, ਉੱਥੇ ਵੀ ਸੰਗਤ ਬੈਠੀ। ਜਾਹਰ ਕਲਾ ਨਾ ਛਪੈ ਛਪਾਈ, ਡਰ ਗਿਆ ਪੂਰਾ ਵੀ ਸਾਡੀ ਧਰਤੀ ਤੇ ਆ ਕੇ, ਸਾਡੇ ਗੜ ਵਿੱਚ ਆ ਕੇ ਏਡੀ ਵੱਡੀ ਕਰਾਮਾਤ, ਤੇ ਲੋਕਾਂ ਨੇ ਤੇ ਮੈਨੂੰ ਮੰਨਣਾ ਛੱਡ ਦੇਣਾ। ਹੁਣ ਡਰਿਆ ਹੋਇਆ ਫਿਰ ਸੋਚਦਾ ਕਿ ਕਿਉਂਕਿ ਮੇਰੀ ਹਾਰ ਇੱਕ ਪਾਸੋਂ ਤਾਂ ਹਾਰ ਹੋ ਹੀ ਗਈ ਹੁਣ, ਤੇ ਜੇ ਮੈਂ ਹਾਰ ਮੰਨ ਲਈ, ਇਹਨਾਂ ਦੀ ਜਿੱਤ ਹੋ ਗਈ, ਤੇ ਸ਼ਰਅ ਦੇ ਮੁਤਾਬਕ ਲੋਕਾਂ ਨੇ ਮੈਨੂੰ ਪੂਜਣਾ ਨਹੀਂ। ਹੁਣ ਫਿਰ ਇੱਕ ਹੋਰ ਗੱਲ ਕਰਦਾ, ਉਹ ਕਰਕੇ ਸਮਾਪਤੀ ਕਰਦੇ ਆ। ਕਹਿੰਦੇ ਜੀ ਦੇਖੋ ਗੱਲ ਸੁਣੋ, ਇਹ ਗੱਲ ਠੀਕ ਹੈ, ਪਰ ਮੈਨੂੰ ਤੁਸੀਂ 3 ਸਵਾਲਾਂ ਦੇ ਜਵਾਬ ਹੋਰ ਦਿਓ। ਸਵਾਲ ਵੈਸੇ ਇਹਨੇ ਬਹੁਤ ਕੀਤੇ, ਜੋ 3 ਅਹਿਮ ਨੇ, ਜੋ ਵਿਦਵਾਨਾਂ ਨੇ ਕੋਟ ਕੀਤੇ ਨੇ। ਕਹਿੰਦਾ ਜੀ ਫਿਰ 3 ਸਵਾਲਾਂ ਦੇ ਜਵਾਬ ਦਿਓ, ਜਿਸ ਇੱਕ ਦੀ ਤੁਸੀਂ ਗੱਲ ਕਰਦੇ ਹੋ। ਇੱਕ ਓਂਕਾਰ ਦੀ ਗੱਲ ਕਰਦੇ ਹੋ, ਸੱਤ ਦੀ ਗੱਲ ਕਰਦੇ ਹੋ, ਪੁਰਖ ਦੀ ਗੱਲ ਕਰਦੇ ਹੋ। ਉਸ ਇੱਕ ਤੋਂ ਪਹਿਲਾਂ ਕੀ ਸੀ ਦੁਨੀਆ ਵਿੱਚ? ਇਹ ਸਵਾਲ ਸੀ ਫਕੀਰ ਦਾ। ਬਾਬਾ ਜੀ ਕਟਹਿਰੇ ਵਿੱਚ ਖਲੋਤੇ ਨੇ ਤੇ ਦਸਤਗੀਰ ਉੱਚੀ ਜਗ੍ਹਾ ਬੈਠਾ ਹੈ। ਕਹਿੰਦੇ ਇੱਕ ਤੋਂ ਪਹਿਲਾਂ ਕੀ ਸੀ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਦਸਤਗੀਰ ਮੈਂ ਸੁਣਿਆ ਬਗਦਾਦ ਵਿੱਚ ਮੋਤੀ ਬੜੇ ਸੋਹਣੇ ਮਿਲਦੇ ਨੇ, ਮੋਤੀ ਤਾਂ ਲੈ ਕੇ ਆ ਜਰਾ। ਮੋਤੀ ਮੰਗਵਾਏ। ਕਹਿੰਦੇ ਗਿਣਤੀ ਕਰ, ਕਿੰਨੇ ਮੋਤੀ ਨੇ? ਕਹਿੰਦੇ ਜੀ 1 2 3 4 5। ਮਾਰੇ ਕਹਿੰਦੇ ਰੁਕ ਜਾ, ਗਿਣਤੀ ਗਲਤ ਕਰ ਰਿਹਾ ਹੈ। ਕਹਿੰਦਾ ਜੀ ਹੈ ਤਾਂ 5 ਹੀ, ਚਲੋ ਦੁਬਾਰਾ ਗਿਣ ਦੇਣਾ। ਦੁਬਾਰਾ ਫਿਰ ਗਿਣ ਲੱਗਾ 1 2 3। ਮਾਰੇ ਕਹਿੰਦੇ ਹਜੇ ਵੀ ਗਲਤ ਹੈ। ਕਹਿੰਦਾ ਹੱਦ ਹੋ ਗਈ, 3 ਹੀ ਤਾਂ ਨੇ। ਮਾਰੇ ਕਹਿੰਦੇ ਨਹੀਂ ਗਲਤ ਹੈ, ਦੁਬਾਰਾ ਗਿਣ। ਦੁਬਾਰਾ ਫਿਰ ਗਿਣਤੀ ਕਰਦਾ, ਕਹਿੰਦਾ 1 2। ਮਹਾਰਾਜ ਫਿਰ ਰੋਕਦਾ, ਕਹਿੰਦੇ ਗਲਤ। ਫਿਰ ਕਰਦਾ 1। ਮਾਰੇ ਕਹਿੰਦੇ ਫਿਰ ਗਲਤ। ਕਹਿੰਦਾ ਜੀ 1 ਹੀ ਹੈ। ਮਾਰੇ ਕਹਿੰਦੇ 1 ਤੋਂ ਪਹਿਲਾਂ ਕੀ ਹੈ? ਕਹਿੰਦੇ ਜੀ 1 ਤੋਂ ਪਹਿਲਾਂ ਤਾਂ ਕੁਛ ਵੀ ਨਹੀਂ। ਫਿਰ ਉਹ ਜਿਹੜਾ ਇੱਕ ਓਂਕਾਰ ਹੈ, ਉਸ ਤੋਂ ਪਹਿਲਾਂ ਕੁਛ ਵੀ ਨਹੀਂ, ਕੁਝ ਵੀ ਨਹੀਂ। ਉਹ ਆਪ ਹੀ ਹੈ। ਉਹ ਆਦ ਵਿੱਚ ਵੀ, ਉਹ ਜੁਗਾਦ ਵਿੱਚ ਵੀ, ਉਹ ਪ੍ਰੈਜੈਂਟ ਵਿੱਚ ਵੀ। ਜਦੋਂ ਦੁਨੀਆ ਨਹੀਂ ਹੋਣੀ ਉਦੋਂ ਵੀ ਉਹ ਇੱਕ ਹੀ। ਵਾਹ ਵਾਹ। ਦੂਸਰਾ ਸਵਾਲ, ਕਹਿੰਦਾ ਫਿਰ ਉਹ ਜਿਹੜਾ ਇੱਕ ਹੈ ਉਹ ਰਹਿੰਦਾ ਕਿੱਥੇ ਹੈ? ਮਾਰੇ ਕਹਿੰਦੇ ਦੁੱਧ ਦਾ ਗਲਾਸ ਮੰਗਾ। ਕਹਿੰਦੇ ਦੁੱਧ ਦਾ ਗਲਾਸ ਮੰਗਾਇਆ। ਮਾਰੇ ਕਹਿੰਦੇ ਇਹ ਦੁੱਧ ਦੇ ਗਲਾਸ ਵਿੱਚ ਦੱਸ ਕਿ ਪੂਰੇ ਗਲਾਸ ਦੇ ਕਿਹੜੇ ਹਿੱਸੇ ਵਿੱਚ ਘਿਓ ਛਪਿਆ ਹੋਇਆ ਹੈ? ਕਿਹੜੇ ਹਿੱਸੇ ਵਿੱਚ?
ਕਹਿੰਦਾ ਜੀ ਇਹ ਤਾਂ ਸਾਰੇ ਵਿੱਚ ਹੀ ਘਿਓ ਹੈ। ਤੇ ਮਹਾਰਾਜ ਫਿਰ ਕਹਿੰਦੇ ਸਗਲ ਸਗਲ ਬਨਸਪਤ ਮੈਂ ਬਸੰਤਰ ਸਗਲ ਦੂਤ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਨੀ ਘਟ ਘਟ ਮਾਧੋ। ਘਟ ਘਟ ਵਿੱਚ ਹੈ ਨਾ। ਕਹਿੰਦੇ ਜਿਸ ਤਰ੍ਹਾਂ ਦੁੱਧ ਦੇ ਕਣ ਕਣ ਵਿੱਚ ਘਿਓ ਹੈ, ਇਸ ਤਰ੍ਹਾਂ ਪੂਰੇ ਬ੍ਰਹਿਮੰਡ ਦੇ ਕਣ ਕਣ ਵਿੱਚ ਰੱਬ ਦੀ ਜੋਤ ਹੈ। ਸਭ ਮੈਂ ਜੋਤ, ਰੋਜ਼ ਆਰਤੀ ਵਿੱਚ ਪੜ੍ਹਦੇ ਹੋ, ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਵਾਹ 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 ਵਾਹ, ਧੰਨ ਹੋ ਗਿਆ ਫਕੀਰ। ਹੁਣ ਅੰਦਰੋਂ ਸ਼ਰਧਾ ਜੀ ਪੈਦਾ ਹੋ ਗਈ ਮਹਾਰਾਜ ਦੇ ਚਰਨਾਂ ਤੇ। ਹੁਣ ਕਹਿੰਦਾ ਜੀ ਇੱਕ ਤੀਸਰਾ ਸਵਾਲ। ਮਹਾਰਾਜ ਕਹਿੰਦੇ ਗੱਲ ਸੁਣ, ਤੀਸਰਾ ਸਵਾਲ ਤੇਰਾ ਕੀ ਹੈ? ਕਹਿੰਦੇ ਜੀ ਉਹ ਜਿਹੜਾ ਇੱਕ ਹੈ, ਜਿਹੜਾ ਘਟ ਘਟ ਵਿੱਚ ਹੈ, ਸਮਾਇਆ ਹੋਇਆ ਹੈ, ਰਮਿਆ ਹੋਇਆ ਹੈ, ਉਹਦੀ ਸਮਰੱਥਾ ਕੀ ਹੈ? ਉਹ ਕਰ ਕੀ ਸਕਦਾ ਹੈ? ਮਹਾਰਾਜ ਕਹਿੰਦੇ ਦੇਖ ਤੂੰ ਸਵਾਲ ਕਰ ਰਿਹਾ, ਮੈਂ ਜਵਾਬ ਦੇ ਰਿਹਾ। ਮੈਂ ਦੋ ਜਵਾਬ ਦੇ ਦਿੱਤੇ ਨੇ, ਇਸ ਕਰਕੇ ਮੈਂ ਤੀਸਰਾ ਜਵਾਬ ਦਵਾਂਗਾ, ਪਰ ਤੂੰ ਮੇਰੇ ਵਾਲੀ ਜਗ੍ਹਾ ਤੇ ਆ, ਮੈਂ ਤੇਰੀ ਜਗ੍ਹਾ ਤੇ ਬੈਠ ਕੇ ਫਿਰ ਜਵਾਬ ਦਊਂਗਾ। ਵਾਹ ਵਾਹ, ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਸਤਿਗੁਰੂ ਜੀ ਦਾ ਕਿੰਨਾ ਸੋਹਣਾ ਤਰੀਕਾ ਹੈ ਕਿਸੇ ਦਾ ਜੀਵਨ ਬਦਲਣ ਦਾ। ਕਿਸ ਤਰ੍ਹਾਂ ਜੀਵਨ ਬਦਲ ਦਿੰਦੇ ਨੇ, ਉਹਨੂੰ ਵੀ ਨਹੀਂ ਪਤਾ ਲੱਗਦਾ। ਕਹਿੰਦੇ ਜੀ ਠੀਕ ਹੈ, ਤੁਸੀਂ ਆ ਜਾਓ ਮੇਰੀ ਜਗ੍ਹਾ ਤੇ ਬੈਠੋ, ਮੈਂ ਕਟਹਿਰੇ ਵਿੱਚ ਖੜਾ ਹੋ ਜਾਣਾ। ਹੁਣ ਕਟਹਿਰੇ ਵਿੱਚ ਖੜਾ ਹੋ ਗਿਆ ਤੇ ਖੜਾ ਹੋ ਕੇ ਕਹਿੰਦਾ ਜੀ ਦੱਸੋ ਬਾਬਾ ਜੀ, ਹੁਣ ਦੱਸੋ ਮੇਰੇ ਸਵਾਲ ਦਾ ਜਵਾਬ। ਬਾਬਾ ਜੀ ਕਹਿੰਦੇ ਕੀ ਸਵਾਲ ਸੀ ਤੇਰਾ, ਰਿਪੀਟ ਕਰ ਦੁਬਾਰਾ। ਕਹਿੰਦੇ ਜੀ ਮੇਰਾ ਸਵਾਲ ਸੀ ਉਹ ਜਿਹੜਾ ਇੱਕ ਹੈ, ਉਹ ਜਿਹੜਾ ਸਭ ਵਿੱਚ ਰਮਿਆ ਹੋਇਆ ਹੈ, ਜੈ ਜੈ ਪੇਖੋਂ ਤੈ ਹਜੂਰ, ਜਿਹੜਾ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ, ਜਿਹੜਾ ਹਰ ਜਗ੍ਹਾ ਰਮਿਆ ਹੋਇਆ ਪਰਮਾਤਮਾ ਹੈ, ਉਹਦੀ ਸਮਰੱਥਾ ਕੀ ਹੈ? ਉਹ ਕਰ ਕੀ ਸਕਦਾ ਹੈ? ਕਹਿੰਦੇ ਦਸਤਗੀਰ ਉਹ ਇਹ ਕਰ ਸਕਦਾ ਹੈ ਕਿ ਉਹ ਜਿਹੜੇ ਸਵਾਲ ਕਰਨ ਵਾਲੇ ਹੁੰਦੇ ਨੇ, ਜਿਹੜੇ ਤਖਤਾਂ ਤੇ ਬੈਠੇ ਹੁੰਦੇ ਨੇ, ਉਹਨਾਂ ਨੂੰ ਕਟਹਿਰਿਆਂ ਵਿੱਚ ਖੜਾ ਕਰ ਸਕਦਾ ਹੈ, ਤੇ ਜਿਹੜੇ ਕਟਹਿਰਿਆਂ ਵਿੱਚ ਖੜੇ ਹੁੰਦੇ ਨੇ ਉਹਨਾਂ ਨੂੰ ਤਖਤਾਂ ਤੇ ਬਿਠਾ ਸਕਦਾ ਹੈ। ਬਾਬੁਲ ਮੇਰਾ ਵਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਤ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ, ਐਸੀ ਲਾਲ ਤੁਝ ਬਿਨ ਕੌਣ ਕਰੇ, ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਸੋ ਐਸੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਾਰੇ ਇਹ ਬਗਦਾਦ ਦਾ ਪ੍ਰਸੰਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਲਿਖਿਆ ਸੀ। ਸੋ ਆਪਾਂ ਸਾਰੇ ਭਾਗਾਂ ਵਾਲੇ ਹਾਂ ਕਿ ਐਸੇ ਸਤਿਗੁਰੂ ਜੀ ਦੇ ਸਿੱਖ ਹਾਂ, ਸਿੱਖ ਬਣ ਜਾਈਏ। ਸਿੱਖੀ ਸਿੱਖਿਆ ਗੁਰ ਵਿਚਾਰ, ਫਿਰ ਅਗਲੀ ਕਿਰਪਾ ਹੁੰਦੀ ਹੈ ਨਦਰੀ ਕਰਮ ਲੰਘਾਏ ਪਾਰ। ਆਪਾਂ ਸਾਰੇ ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ ਖੰਡੇ ਬਾਟੇ ਦਾ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜੀਏ। ਰਾਤ ਵੀ ਮੈਂ, ਕਿਉਂਕਿ ਹੁਣ ਲਾਈਵ ਚੱਲ ਰਿਹਾ ਹੈ, USA ਰੇਡੀਓ ਵਾਲੇ ਗੁਰਮੁਖ ਪਿਆਰੇ ਆਏ ਹੋਏ ਨੇ, ਉਹਨਾਂ ਦਾ ਪੂਰੀ ਮੋਡੈਸਟੋ ਦੀ ਸੀਰੀਜ਼ ਦੀ ਸਾਧ ਸੰਗਤ ਵੱਲੋਂ, ਗੁਰੂ ਘਰ ਦੇ ਪ੍ਰਬੰਧਕ ਸੱਜਣਾ ਵੱਲੋਂ, ਗੁਰੂ ਘਰ ਦੇ ਸਾਰੇ ਵਜ਼ੀਰਾਂ ਵੱਲੋਂ ਤਹਿ ਦਿਲੋਂ ਧੰਨਵਾਦ ਹੈ। ਬੜਾ ਸੁੰਦਰ ਪ੍ਰੋਗਰਾਮ ਉਹਨਾਂ ਨੇ ਕਿ ਲਾਈਵ ਜਿਹੜੇ ਘਰਾਂ ਵਿੱਚ ਬੈਠੇ ਹੈ, ਜਿਹੜੇ ਨਹੀਂ ਆ ਸਕਦੇ ਮਜਬੂਰੀ ਕਾਰਨ, ਉਹ ਵੀ ਸਤਿਗੁਰੂ ਜੀ ਦੀ ਬਾਣੀ ਨਾਲ, ਗੁਰੂ ਸਾਹਿਬ ਦੇ ਚਰਨਾਂ ਨਾਲ ਘਰ ਬੈਠ ਕੇ ਆਨੰਦ ਮਾਣ ਰਹੇ ਨੇ। ਇਹ ਬੜਾ ਵੱਡਾ ਪੁਰਸ਼ਾਰਥ ਹੈ, ਸਤਿਗੁਰੂ ਕਿਰਪਾ ਕਰਨ।
ਸਾਂਝੀ ਸੋਚ ਜੋ ਕਿ ਉਹਨਾਂ ਨੇ ਵੀ ਇਹ ਪ੍ਰੋਗਰਾਮ ਲਾਈਵ ਕੀਤਾ ਹੈ, ਉਹਨਾਂ ਦੀ ਵੀ ਸਤਿਗੁਰੂ ਸਾਂਝੀ ਸੋਚ ਅਖਬਾਰ, ਉਹਨਾਂ ਦੀ ਵੀ ਮਹਾਰਾਜ ਚੜ੍ਹਦੀ ਕਲਾ ਕਰਨ, ਬੂਟਾ ਬਾਸੀ ਜੀ ਤੇ ਹੋਰ ਇਹ USA ਰੇਡੀਓ ਵਾਲੇ ਸਾਰੇ ਗੁਰਮੁਖ ਪਿਆਰੇ, ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਮੈਂ ਆਖਰੀ 3 ਬਚਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੈਂ ਰਾਤੀ ਵੀ ਕਹੇ ਸੀ, ਹੁਣ ਫਿਰ ਕਹਿਣ ਦਾ ਮਨ ਹੈ ਕਿ ਜੋ ਬਾਬਾ ਜੀ ਨੇ ਮਰਦਾਨਾ ਜੀ ਨੂੰ ਕਹੇ ਸੀ ਜਦੋਂ ਨਾਲ ਤੁਰੇ ਨੇ ਪਹਿਲੀ ਉਦਾਸੀ ਵਿੱਚ, ਮਰਦਾਨੇ ਨੂੰ ਕਿਹਾ ਸੀ, ਮਰਦਾਨਿਆ ਅੱਜ ਤੋਂ ਤੂੰ ਸਾਡਾ ਸਿੱਖ ਹੈ, ਕੀਰਤਨੀਆ ਹੈ, 3 ਗੱਲਾਂ ਯਾਦ ਰੱਖੀ ਜੀਵਨ ਵਿੱਚ। ਬਾਬਾ ਜੀ ਕਿਹੜੀਆਂ? ਬਾਬਾ ਜੀ ਨੇ ਕਿਹਾ ਸੀ, ਇੱਕ ਕਦੀ ਕੇਸਾਂ ਦੀ ਬੇਦਬੀ ਨਹੀਂ ਕਰਨੀ। ਦੂਸਰਾ ਕਿਹਾ ਸੀ ਬਾਬਾ ਜੀ ਨੇ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਸਤਿਗੁਰੂ ਕਾ ਜੋ ਸਿੱਖ ਅਖਾਏ, ਭਲਕੇ ਉੱਠ ਹਰ ਨਾਮ ਧਿਆਵੈ। ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜਨਾ ਹੈ। ਤੀਸਰਾ ਬਾਬਾ ਜੀ ਨੇ ਕਿਹਾ ਸੀ, ਮਰਦਾਨਿਆ ਮੇਰਾ ਚੋਲਾ ਪਾਇਆ ਹੀ ਮੇਰਾ ਸਿੱਖ ਬਣਿਆ ਹੈ, ਮੇਰੇ ਤੋਂ ਬਿਨਾ ਕਿਸੇ ਹੋਰ ਅੱਗੇ ਹੱਥ ਨਾ ਅੱਡੀ, ਮੇਰੇ ਤੋਂ ਬਿਨਾ ਕਿਸੇ ਹੋਰ ਅੱਗੇ ਸੀਸ ਨਾ ਝੁਕਾਈ। ਇਹ ਤਿੰਨੇ ਬਚਨ ਬਾਬਾ ਮਰਦਾਨਾ ਜੀ ਨੂੰ ਨਹੀਂ, ਇਹ ਸਾਨੂੰ ਸਾਰਿਆਂ ਨੂੰ ਮਹਾਰਾਜ ਜੀ ਨੇ ਕਹਿ ਰਹੇ। ਆਪਾਂ ਸਾਰਿਆਂ ਨੇ ਇਹਨਾਂ ਬਚਨਾਂ ਤਾਂ ਹੀ ਗੁਰਪੁਰਬ ਮਨਾਉਣਾ ਸਫਲਾ ਹੈ, ਜੇ ਆਪਾਂ ਬਾਬਾ ਜੀ ਦੇ ਬਚਨਾਂ ਨੂੰ ਸੁਣ ਕੇ ਵਿਚਾਰ ਕੇ ਉਹਨਾਂ ਤੇ ਪਹਿਰਾ ਦਈਏ, ਆਪ ਗੁਰੂ ਵਾਲੇ ਬਣੀਏ, ਆਪ ਸੋਹਣੀਆਂ ਦਸਤਾਰਾਂ ਸਜਾਈਏ, ਆਪ ਕੇਸਾਂ ਦੀ ਸੰਭਾਲ ਕਰੀਏ, ਅੱਗੋਂ ਆਪਣੇ ਬੱਚਿਆਂ ਨੂੰ ਵੀ ਗੁਰੂ ਚਰਨਾਂ ਨਾਲ ਜੋੜੀਏ। ਪੂਜਾ, ਅਕਾਲ ਕੀ, ਪਰਚਾ, ਸ਼ਬਦ ਖਾ ਤੇ ਦਦਾਰ ਖਾਲਸੇ ਦਾ, ਇਹ ਆਪਾਂ ਜੇ ਮੰਨਾਂਗੇ ਤਾਂ ਫਿਰ ਗੁਰਪੁਰਬ ਮਨਾਉਣਾ ਸਾਡਾ ਬਈ ਚੜ੍ਹਦੀ ਕਲਾ ਹੈ। ਜੇ ਆਪਾਂ ਆਏ, ਸੁਣੀ, ਮਹਾਰਾਜ ਦੇ ਬਚਨ ਸੁਣ ਕੇ ਚਲੇ ਗਏ ਤੇ ਜੀਵਨ ਵਿੱਚ ਕੋਈ ਤਬਦੀਲੀ ਨਾ ਆਈ, ਫਿਰ ਗੁਰੂ ਦੀ ਖੁਸ਼ੀ ਨਹੀਂ ਮਿਲਦੀ। ਸਤਿਗੁਰ ਕਿਰਪਾ ਕਰਨ, ਗੁਰੂ ਘਰ ਦੇ ਸਾਰੇ ਹੀ ਪ੍ਰਬੰਧਕ ਸੱਜਣਾ ਵੱਲੋਂ, ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ, ਸਮੁੱਚੀ ਸਾਧ ਸੰਗਤ ਨੂੰ, ਗੁਰੂ ਘਰ ਦੇ ਪ੍ਰਬੰਧ ਵੱਲੋਂ, ਗੁਰੂ ਘਰ ਦੇ ਸਾਰੇ ਹੀ ਸੇਵਾਦਾਰਾਂ ਵੱਲੋਂ, ਵਜ਼ੀਰਾਂ ਵੱਲੋਂ, ਸਤਿਗੁਰੂ ਜੀ ਦੇ ਜਨਮ ਦਿਹਾੜੇ ਦੀਆਂ ਬੇਅੰਤ 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 ਵਧਾਈਆਂ ਹੋਣ। ਬੜਾ ਹੀ ਸੋਹਣਾ ਪ੍ਰੋਗਰਾਮ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਚੜ੍ਹਦੀ ਕਲਾ ਵਿੱਚ ਪ੍ਰੋਗਰਾਮ ਹੋਇਆ। ਬਹੁਤ ਸੰਗਤਾਂ ਨੇ ਆ ਕੇ, ਜਿਨ੍ਹਾਂ ਨੇ ਨਾਮ ਵੀ ਜਪਿਆ, ਜਿਨ੍ਹਾਂ ਨੇ ਲੰਗਰਾਂ ਦੀਆਂ ਸੇਵਾਵਾਂ, ਦੇਖੋ ਕਿੰਨੇ ਵੱਡੇ ਬਾਹਰ ਸਟਾਲ ਲੱਗੇ ਨੇ, ਇਹ ਮਹਾਰਾਜ ਦੀ ਕਿਰਪਾ ਹੈ, ਸਾਰੀ ਮਹਾਰਾਜ ਦੀ ਮਿਹਰ ਹੈ। ਕਿੰਨੇ ਲੋਕਾਂ ਨੂੰ ਅੱਜ ਵੀ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਵੀ ਰੂਹਾਨੀਅਤ ਵਾਲਿਆਂ ਨੂੰ, ਤੁਸੀਂ ਅੰਦਰ ਬੈਠੇ ਹੋ, ਤੁਹਾਨੂੰ ਸ਼ਬਦ ਦੀ ਦਾਤ ਦੇ ਰਹੇ ਨੇ, ਤੇ ਜਿਨ੍ਹਾਂ ਦੇ ਬਿਜ਼ਨਸ ਨੇ, ਕਾਰੋਬਾਰ ਨੇ, ਉਹਨਾਂ ਬਾਹਰ ਸਟਾਲ ਲਾਏ ਨੇ, ਉਹਨਾਂ ਨੂੰ ਮਹਾਰਾਜ ਰੋਜੀ ਦੇ ਰਹੇ। ਦੇਖੋ ਕਿੱਡੀ ਵੱਡੀ ਗੱਲ ਹੈ ਮੇਰੇ ਬਾਬਾ ਜੀ। ਅੱਜ ਵੀ ਕਿੰਨੇ ਸਟਾਲ ਲੱਗੇ ਨੇ ਜਿਨ੍ਹਾਂ ਦੀ ਕੀਰਤੀ ਇਹ ਵੇ, ਸੰਗਤ ਆ ਰਹੀ ਹੈ, ਮੱਥਾ ਵੀ ਟੇਕ ਰਹੀ। ਕਿੰਨੇ ਗੁਰਮੁਖ ਪਿਆਰੇ ਇਹ ਨੇ ਜਿਹੜੇ ਆਪਣੇ 10 ਦੀ ਕਿਰਤ ਨੂੰ ਸਫਲ ਕਰਕੇ ਗੁਰੂ ਕੀ ਸੰਗਤ ਵਾਸਤੇ ਲੰਗਰ ਲਗਾਏ ਨੇ। ਕਿਸੇ ਨੇ ਨਿਊਡਲ ਦੇ ਲਗਾਏ ਨੇ, ਕਿਸੇ ਨੇ ਜਲੇਬੀਆਂ ਦੇ ਲਗਾਏ ਨੇ, ਕਿਸੇ ਨੇ ਭਟੂਰੀਆਂ ਦੇ ਲਗਾਏ ਨੇ, ਕਿਸੇ ਨੇ ਕੌਫੀ ਦਾ ਲਗਾਇਆ। ਉਹ ਕਿਰਤ ਵੀ ਸਫਲੀ ਹੋ ਰਹੀ ਹੈ। ਇਹ ਹੈ ਬਾਬਾ ਨਾਨਕ ਜੀ ਦੇ ਘਰ ਦਾ ਜੋ ਸਿਧਾਂਤ ਹੈ। ਸਾਰੇ ਹੀ ਸੇਵਾਦਾਰਾਂ ਦਾ, ਨੌਜਵਾਨ ਬੱਚਿਆਂ ਦਾ ਖਾਸ ਕਰਕੇ, ਜਿਨ੍ਹਾਂ ਦੇਖੋ ਆ ਕਿੰਨਾ ਸੋਹਣਾ, ਦੇਖੋ ਮਹਾਰਾਜ ਦਾ ਸੱਚਖੰਡ, ਪਿੱਛੇ ਹਰਿਮੰਦਰ ਸਾਹਿਬ ਦਾ ਜੋ ਆਪਾਂ ਦੇਖ ਰਹੇ ਹਾਂ ਸਰੂਪ ਲੱਗੀ ਸੀਨਰੀ, ਉਧਰ ਲਿਖਿਆ ਹੋਇਆ ਗੁਰਮੁਖੀ ਵਿੱਚ, ਜਿਹੜਾ ਆਉਂਦਾ ਹੈ ਗੁਰਮੁਖੀ ਵਿੱਚ 5 ਪੌੜੀਆਂ ਜਪਜੀ ਸਾਹਿਬ, ਇੱਧਰ ਅੰਗਰੇਜ਼ੀ ਵਿੱਚ। ਆ ਕਿੰਨਾ ਸੋਹਣੀ ਸਜਾਵਟ ਕੀਤੀ ਹੈ। ਇਹ ਵੇ ਗੁਰੂ ਦੀ ਕਿਰਪਾ ਹੈ, ਮਿਹਰ ਹੈ, ਤਰਸ ਹੈ ਕਿ ਸਾਡੀ ਯੰਗ ਪੀੜ੍ਹੀ, ਨੌਜਵਾਨ ਬੱਚੇ ਇਸ ਪਾਸੇ ਚੱਲੇ ਨੇ, ਗੁਰੂ ਵਾਲੇ ਪਾਸੇ। ਹੌਲੀ ਹੌਲੀ ਮਹਾਰਾਜ ਨੇ ਕਿਰਪਾ ਕਰਨੀ ਹੈ। ਸਾਰੀਆਂ ਹੀ ਦਾਤਾਂ ਮਹਾਰਾਜ ਨੇ, ਸਿੱਖੀ ਵੀ ਬਖਸ਼ ਦੇਣੀ ਹੈ, ਕੇਸ ਵੀ ਬਖਸ਼ ਦੇਣੇ ਨੇ, ਅੰਮ੍ਰਿਤ ਵੀ ਬਖਸ਼ ਦੇਣਾ ਹੈ। ਸੋ ਸਾਰੀ ਹੀ ਸਾਧ ਸੰਗਤ ਨੂੰ ਬੇਅੰਤ 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 ਵਧਾਈਆਂ ਹੋਣ ਜੀ। ਸਤਿਗੁਰ ਖੁਸ਼ੀਆਂ ਖੇੜੇ ਬਖਸ਼ਣ। ਸੋ ਤਹਿ ਦਿਲੋਂ ਧੰਨਵਾਦ ਹੈ ਜੋ ਕਿ ਆਪਣੇ ਬੱਚੇ, ਜਿਹੜੇ ਆਪਣੀ ਨਿਊ ਜਨਰੇਸ਼ਨ, ਛੋਟੇ ਬੱਚੇ, ਜਿਨ੍ਹਾਂ ਨੂੰ ਭਾਈ ਸਾਹਿਬ ਭਾਈ ਮਨੋਹਰ ਸਿੰਘ ਜੀ ਇੱਥੇ ਕੀਰਤਨ ਦੀ ਦਾਤ ਗੁਰੂ ਸ਼ਬਦ ਨਾਲ ਜੋੜ ਰਹੇ ਨੇ। ਤੰਤੀ ਸਾਜ਼ਾਂ ਤੇ ਉਹਨਾਂ ਬੱਚਿਆਂ ਨੇ ਕੀਰਤਨ ਵੀ ਕੀਤਾ, ਤੁਹਾਡੇ ਸੰਗਤ ਦੇ ਸਨਮੁਖ ਹੋਏ। ਇਹ ਸਾਰੇ ਬੱਚੇ ਭਾਈ ਸਾਹਿਬ ਜੀ ਕੋਲੋਂ ਸਿੱਖੇ ਹੋਏ ਨੇ, ਬਹੁਤ ਮਿਹਨਤ ਕਰ ਰਹੇ ਨੇ। ਸਤਿਗੁਰ ਕਿਰਪਾ ਕਰਨ। ਕਿੰਨੀ ਵੱਡੀ
ਬਖਸ਼ਿਸ਼ ਹੈ ਮਹਾਰਾਜ ਦੀ ਕਿ ਆਪਣੀ ਗੁਰੂ ਘਰ ਦੀ ਸਟੇਜ ਤੇ ਸਾਡੇ ਹੱਥਾਂ ਵਿੱਚ ਜੰਮੇ ਪਲੇ ਬੱਚੇ ਉਹ ਬਾਬਾ ਜੀ ਦਾ ਸ਼ਬਦ ਪੜ੍ਹਨ ਲੱਗ ਪਏ ਨੇ। ਇਦੋਂ ਵੱਡੀ ਹੋਰ ਕੋਈ ਗੁਰਮਤ ਨਹੀਂ ਹੈ ਦੁਨੀਆ ਵਿੱਚ, ਇਹ ਸਭ ਤੋਂ ਵੱਡੀ ਗੁਰਮਤ ਹੈ। ਤੇ ਬਾਬਾ ਜੀ ਦਾ ਇਹ ਹਿਰਦੇ ਵਿੱਚੋਂ ਇੱਕ ਸੰਕਲਪ ਸੀ ਕਿ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਜੁੜਿਆ ਕਰੋ। ਆਓ ਇੱਕ ਵਾਰਾਂ ਇਸ ਸ਼ਬਦ ਦੀ ਅੰਤਰਸਥਾਈ ਪੜ੍ਹ ਕੇ ਫਿਰ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰੀਏ। ਸੋ ਗੁਰਮੁਖ ਪਿਆਰੇ ਸਰਦਾਰ ਕੁਲਦੀਪ ਸਿੰਘ ਜੀ, ਜਿਨ੍ਹਾਂ ਤੇ ਸਤਿਗੁਰੂ ਨੇ ਕਿਰਪਾ ਕੀਤੀ, ਸਾਰਾ ਹੀ ਪਰਿਵਾਰ, ਇਹ ਸੇਵਾ, ਇਹ ਵੀ ਵੱਡੀ ਸੇਵਾ ਹੈ ਨਾ। ਦੇਖੋ ਮਹਾਰਾਜ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਤੇ ਜੋ ਪੋਤੇ ਦੀ ਦਾਤ ਮਹਾਰਾਜ ਨੇ ਬਖਸ਼ੀ ਹੈ, ਉਹ ਦਿੱਤੀ ਹੋਈ ਦਾਤ ਦਾ ਸ਼ੁਕਰਾਨਾ ਕਰਦਿਆਂ ਹੋਇਆ ਪਰਸੋਂ ਰੋਜ਼ ਤੋਂ ਸੇਵਕ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਰਖਵਾਏ ਗਏ ਸੀ। ਉਹ ਇੰਨੇ ਖੁਸ਼ ਹੋਇਆ ਸਾਰਾ ਪਰਿਵਾਰ ਬੱਚੇ, ਉਹ ਕਹਿੰਦੇ ਭਾਈ ਸਾਹਿਬ ਜੀ ਸਾਡੀ ਤਾਂ ਅਰਦਾਸ ਕਰ ਦਿਓ ਵੀ ਅਸੀਂ ਹਰ ਸਾਲ ਹੀ ਬਾਬਾ ਜੀ ਦਾ ਜਨਮ ਦਿਨ ਇਸੇ ਤਰ੍ਹਾਂ ਹੀ ਇਹ ਸੇਵਾ ਸਾਡੀ ਝੋਲੀ ਹੀ ਪਾ ਦਿਓ ਮਹਾਰਾਜ ਦੇ ਚਰਨਾਂ ਵਿੱਚ। ਅਰਦਾਸ ਬੇਨਤੀ ਕਰਕੇ ਸੱਚ ਜਾਣਿਓ ਇਹ ਗੁਰੂ ਦੀ ਕਿਰਪਾ ਵਰਤਦੀ ਹੈ। ਹਰ ਇੱਕ ਨੂੰ ਥੋੜਾ ਸੇਵਾ ਮਿਲ ਜਾਂਦੀ, ਬਥੇਰੇ ਧਨਵਾਨ ਬੈਠੇ ਨੇ, ਬਥੇਰੇ ਮਾਇਆ ਧਾਰੀ ਬੈਠੇ ਨੇ, ਪਰ ਕਹਿੰਦੇ ਸੂਮੇ ਧਨ ਰਾਖਣ ਕੋ ਦੀਆ। ਪਰ ਗੁਰਮੁਖਾਂ ਦੀ ਭਾਵਨਾ ਵਾਲਿਆਂ ਦੀ ਮਾਇਆ ਮਹਾਰਾਜ ਆਪਣੇ ਗੁਰਪੁਰਬਾਂ ਤੇ, ਆਪਣੇ ਲੰਗਰਾਂ ਤੇ, ਆਪਣੀਆਂ ਸੇਵਾਵਾਂ ਤੇ ਲਗਾਉਂਦੇ ਨੇ। ਸੋ ਇਹ ਪਰਿਵਾਰ ਬਈ ਵਧਾਈ ਦਾ ਪਾਤਰ ਹੈ, ਸਾਰੀ ਸੰਗਤ ਵਧਾਈ ਦੀ ਪਾਤਰ ਹੈ। ਆਓ ਅੰਤਰਸਥਾਈ ਪੜ੍ਹ ਕੇ ਸਮਾਪਤੀ ਕਰੀਏ। ਇੱਕ ਬਾਬਾ, ਇੱਕ ਬਾਬਾ, ਇੱਕ ਬਾਬਾ, ਇੱਕ ਬਾਬਾ, ਆਕਾਲ ਰੂਪ, ਆਕਾਲ ਰੂਪ, ਆਕਾਲ ਰੂਪ, ਆਕਾਲ ਰੂਪ। ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ ਮਰਦਾਨਾ, ਇੱਕ ਬਾਬਾ, ਇੱਕ ਬਾਬਾ, ਇੱਕ ਬਾਬਾ, ਇੱਕ ਬਾਬਾ, ਇੱਕ ਬਾਬਾ, ਇੱਕ ਬਾਬਾ। ਸੋ ਜੋ ਨਾਮ ਸਿਮਰਨ ਵਾਲੀ ਸੰਗਤ ਤੇ ਬੀਬੀਆਂ ਦੇ ਜਥੇ ਵੱਲੋਂ ਬੇਅੰਤ ਪਾਠ ਜਪਜੀ ਸਾਹਿਬ ਦੇ ਵੀ ਹੋਏ, ਉਹਨਾਂ ਭੈਣਾਂ ਦਾ ਵੀ ਧੰਨਵਾਦ। ਬਈ ਦੇਖੋ ਘਰਾਂ ਦੇ ਕੰਮਕਾਰ, ਆਪਣੀ ਕਿਰਤ ਵਿਰਤ ਵੀ ਦੇਖਣੀ, ਇੱਥੇ ਆ ਕੇ ਬਾਣੀ ਵੀ ਪੜ੍ਹਨੀ, ਲੰਗਰਾਂ ਦੀਆਂ ਸੇਵਾਵਾਂ ਵੀ ਕਰਨੀਆਂ, ਇਹ ਬੜੀ ਵੱਡੀ ਕਿਰਪਾ ਹੈ ਮਹਾਰਾਜ ਦੀ। ਕਿੰਨੇ ਹੀ ਬੇਅੰਤ ਪਾਠ ਕੀਤੇ, ਬੇਅੰਤ ਮਹਾਰਾਜ ਦੇ ਜਨਮ ਦਿਨ। ਆ ਹੀ ਇਹ ਜਨਮ ਦਿਨ ਮਨਾਉਣਾ, ਆ ਹੀ ਖੁਸ਼ੀ ਹੈ ਮਹਾਰਾਜ ਦੀ। ਲੱਖਾਂ ਖੁਸ਼ੀਆਂ ਤਾਂ ਹੀ ਮਿਲਦੀਆਂ ਨੇ ਜੇ ਮਹਾਰਾਜ ਦੀ ਪੂਰਨ ਗੁਰਮਤ ਨੂੰ ਆਪਣੇ ਜੀਵਨ ਤੇ, ਪੂਰਨ ਗੁਰਮਤ ਤੇ ਹੀ ਇਹ ਬਾਣੀ ਤੇ ਬਾਣੇ ਨਾਲ ਜੁੜਨਾ, ਸੇਵਾ ਕਰਨੀ ਸੰਗਤ ਦੀ। ਇਦੋਂ ਵੱਡੀ ਹੋਰ ਗੁਰਮਤ ਕਿਹੜੀ ਹੈ? ਇਹੀ ਗੁਰਮਤ ਹੈ। ਗੁਰੂ ਕਿਰਪਾ ਕਰਨ, ਮੇਰਾ ਕਰਨ। ਆਓ ਹੁਣ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰੀਏ, ਫਿਰ ਅਰਦਾਸ ਵਿੱਚ ਜੁੜਾਂਗੇ। ਰਾਮ ਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤ ਗੁਰ ਪ੍ਰਸਾਦ। ਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਇਆ। ਸ਼ਬਦੋ ਤੰਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ
ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ। ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਇਆ। ਕਰ ਸਾਚ ਸੁਖ ਮਨ ਆਇਓ ਸਿਆ ਜਿਨੀ ਇੱਛਾ ਸਭ ਪੁਜਾਇਆ। ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਦਵਾਸੇ ਕੀਤੇ ਕਾਲ ਕੰਟਕ ਮਾਰਿਆ। ਦੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈਸ ਹੋਵਾ ਤਿਤ ਕਰ ਅਨਹਦ ਵਾਜੇ। ਅਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ। ਭਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪਣਿਤ ਕਹਤੇ ਭਵੇ ਸਤਿਗੁਰ ਰਹਿਆ ਭਰਪੂਰ। ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੋ ਇੱਕ ਬੇਨਤੀ ਹੋਰ। ਗੁਰਮੁਖ ਪਿਆਰੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਚੌਰ ਸਾਹਿਬ ਦੀ ਸੇਵਾ ਕਰ ਰਹੇ ਨੇ ਜੋਰਾ ਸਿੰਘ ਜੀ। ਸੋ ਇਹਨਾਂ ਤੇ ਬੜੀ ਕਿਰਪਾ। ਇਹਨਾਂ ਨੂੰ ਪਤਾ ਲੱਗਾ ਕਿ ਆਪਣੇ ਗੁਰੂ ਘਰ ਆਪਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਵਤਾਰ ਪੁਰਬ ਦਿਹਾੜਾ ਮਨਾ ਰਹੇ ਹਾਂ। ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੇ ਹੋਏ ਨੇ, ਨਾਮ ਨਾਲ ਜੁੜੇ ਹੋਏ ਨੇ, ਮਹਾਂਪੁਰਖਾਂ ਦੀ ਸੰਗਤ ਵਿੱਚ ਰਹੇ ਨੇ। ਸੰਤ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ। ਸੋ ਇਹ ਮਹਾਰਾਜ ਜੀਆਂ ਵਾਸਤੇ ਸੀਸ ਚੋਰ ਤੇ ਸਤਿਗੁਰੂ ਜੀ ਦੇ ਉੱਪਰ ਜੋ ਆਪਾਂ ਹਾਰ ਪਾਇਆ ਹੈ ਇਹ ਸਤਿਕਾਰ ਵਜੋਂ ਲੈ ਕੇ ਆਏ ਸਨ। ਸੋ ਸਾਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ, ਸਾਧ ਸੰਗਤ ਵੱਲੋਂ ਇਹਨਾਂ ਨੂੰ ਜੀ ਆਇਆਂ ਨੂੰ ਕਿਹਾ ਜਾਂਦਾ ਹੈ। ਦਾਸ ਨੇ ਪਹਿਲਾਂ ਵੀ ਕਿਹਾ, ਜਿਹੜਾ ਗੁਰੂ ਸਾਹਿਬ ਦੀ ਸੇਵਾ ਲਈ ਕੋਈ ਵੀ ਭੇਟਾ ਚੜਾਉਂਦਾ ਹੈ, ਕਿਸੇ ਤਰ੍ਹਾਂ ਦੀ ਵੀ ਭੇਟਾ ਚੜਾਉਂਦਾ ਹੈ, ਅਰਪਣ ਕਰਦਾ ਹੈ, ਉਹਦੀ ਸੇਵਾ ਮਹਾਰਾਜ ਘਾਲ ਥਾਂ ਪਾਉਂਦੇ ਨੇ। ਸਤਿਗੁਰ ਕਿਰਪਾ ਕਰਨ ਇਹਨਾਂ ਗੁਰਮੁਖਾਂ ਨੂੰ ਗੁਰੂ ਘਰ ਵੱਲੋਂ, ਪ੍ਰਬੰਧ ਵੱਲੋਂ, ਸੇਵਾਦਾਰਾਂ ਵੱਲੋਂ ਜੀ ਆਇਆਂ ਨੂੰ ਕਿਹਾ ਜਾਂਦਾ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵ ਸਰਾਧ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ। ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਈ ਨ ਜਾਣੈ ਤੁਮਰਾ ਅੰਤ। ਉਚੇਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਇਸ ਆਗਿਆਕਾਰੀ। ਤੁਮਰੀ ਗਤ ਨਾਨਕ ਦਾਸ ਸਦਾ ਕੁਰਬਾਨੀ। ਤੁਧ ਆਗੇ ਅਰਦਾਸ ਹਮਾਰੀ। ਜੀਉ ਪਿੰਡ ਸਭ ਤੇਰਾ ਵਾਹਿਗੁਰੂ। ਕਹੋ ਨਾਨਕ ਸਭ ਤੇਰੀ ਵਡਿਆ। ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ।
ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਹ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਣ ਦੇ ਆਵੇ ਧਾਏ। ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਇ। ਦਸਾਂ ਪਾਤਸ਼ਾਹੀ ਜਗ ਦੀ ਜੋਤ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ। ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਡਿਠ ਕੀਤਾ। ਤਿਨਹਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿਨਹਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਹਿ। ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ। ਸ੍ਰੀ ਅੰਮ੍ਰਿਤਸਰ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰਾਖਾ ਆ। ਵਾਹਿਗੁਰੂ ਅਕਾਲ ਪੁਰਖ ਆਪਣੇ ਪੰਨ ਦੇ ਸਰਾ ਸਾਹਿਬ ਤਾਰ ਪਿਤਾ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵੀ ਛੋੜਿਆ ਗਿਆ। ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ। ਨਿਓਟਿਆਂ ਦੀ ਓਟ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾਤਾ ਜੀ ਆਪ ਜੀਆਂ ਨੇ ਮਹਾਨ ਕਿਰਪਾ ਕੀਤੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀਆਂ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜੂਰ ਹਫਤਾਵਾਰੀ ਦੀਵਾਨ ਸਜਾਇਆ। ਸੱਚੇ ਪਾਤਸ਼ਾਹ ਜੀਓ ਸਜੇ ਹੋਏ ਦੀਵਾਨਾਂ ਵਿੱਚ ਤਾਰ ਪਿਤਾ ਜੀਓ ਸ਼ਬਦ ਕੀਰਤਨ ਵਾਹਿਗੁਰੂ ਗੁਰਮੰਤਰ ਗੁਰ ਇਤਿਹਾਸ ਗੁਰ ਸ਼ਬਦ ਵਿਚਾਰ 6 ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਕੰਨਾ ਲਗ ਤੁਕ ਪੁਲਚਕ ਮੁਆਫ ਕਰਨੀ। ਹਾਜ਼ਰੀ ਦਰ ਪਰਵਾਨ ਕਰਨੀ। ਪੜ੍ਹੀ ਗਈ ਬਾਣੀ ਦਾ ਫਲ ਭਾਵ ਆਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਚ ਵਸਾਉਣਾ। ਗੁਰੂ ਗਰੀਬ ਨਵਾਜ ਕਿਰਪਾ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸੇ ਤਰ੍ਹਾਂ ਹੀ ਸਰਬੱਤ ਸੰਗਤਾਂ ਨੂੰ ਆਪਣੇ ਗੁਰਪੁਰਬ ਮਨਾਉਣ ਦਾ ਸੱਚੇ ਪਾਤਸ਼ਾਹ ਜੀਓ ਉਦਮ ਬਲ ਪ੍ਰੇਰਣਾ ਬਖਸ਼ਦੇ ਰਹਿਣਾ। ਸਰਬੱਤ ਖਾਲਸੇ ਪੰਥ ਦੀ ਸਭ ਤਰ੍ਹਾਂ ਕਰਕੇ ਚੜ੍ਹਦੀ ਕਲਾ ਕਰਨੀ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ। ਆਪਣੇ ਦਰਬਾਰ ਦੇ ਸੇਵਾਦਾਰਾਂ ਦੀ ਸਭ ਤਰ੍ਹਾਂ ਕਰਕੇ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਕਰਨੀ। ਆਪ ਸੀਸ ਤੇ ਮੇਰਾ ਭਰਿਆ ਹੱਥ ਰੱਖ ਕੇ ਆਪ ਜੀ ਦੀ ਸੰਗਤ ਦੀ ਸੇਵਾ ਕਰਾਉਂਦੇ ਰਹਿਣਾ। ਗੁਰਮਤਿ ਅਨੁਸਾਰ ਸਰਬੱਤ ਦੇ ਕਾਰਜ ਕਰਨੇ ਰਾਸ ਕਰਨੇ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਓ ਅੱਜ ਦੇ ਦੀਵਾਨਾ ਤੇ ਲੰਗਰਾਂ ਦੀ ਸੇਵਾ ਆਵੇ ਦਰ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰ ਸਰਦਾਰ ਕੁਲਦੀਪ ਸਿੰਘ ਜੀ ਬੀਬੀ ਗੁਰਮੀਤ ਕੌਰ ਇਹਨਾਂ ਦੇ ਸਪੁੱਤਰ ਬੇਟਾ ਰਣਵੀਰ ਸਿੰਘ ਜੀ ਜੱਜ ਬੀਬੀ ਜਸਬੀਰ ਕੌਰ ਜੱਜ ਸੱਚੇ ਪਾਤਸ਼ਾਹ ਜੀਓ
ਸਤਿਗੁਰੂ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਤੇ ਆਪਣੇ ਪੋਤੇ ਪ੍ਰੀਤਮ ਸਿੰਘ ਜੋ ਆਪ ਜੀ ਨੇ ਦਾਤ ਬਖਸ਼ੀ ਜਨਮ ਦੀ ਖੁਸ਼ੀ ਵਿੱਚ ਤਾਰ ਪਿਤਾ ਜੀ ਉਹ ਸੇਵਾਵਾਂ ਕਰਾ ਰਹੇ ਨੇ, ਕਿਰਪਾ ਕਰਨੀਆਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਸੇਵਕ ਪਰਿਵਾਰ ਦੀਆਂ ਕੀਤੀਆਂ ਸੇਵਾਵਾਂ ਘਾਲ ਥਾਂ ਪਾਣੀਆਂ ਸਭ ਤਰ੍ਹਾਂ ਕਰਕੇ ਚੜ੍ਹਦੀ ਕਲਾ ਕਰਨੀ। ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਅਰਦਾਸ ਬੇਨਤੀ ਹੈ ਕਿ ਸੇਵਕ ਪਰਿਵਾਰ ਜਾਚਨਾ ਕਰ ਰਿਹਾ ਕਿ ਹਰ ਸਾਲ ਆਪ ਜੀ ਆਪਣੇ ਜਨਮ ਦਿਨ ਦੇ ਤਾਰ ਪਿਤਾ ਜੀ ਉਹ ਗੁਰਮੁਖ ਸਮਾਗਮ ਸੇਵਕ ਪਰਿਵਾਰ ਦੀ ਝੋਲੀ ਵਿੱਚ ਪਵਾਉਣੇ। ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰਾਂ ਦੀ ਇਹ ਅਰਦਾਸ ਦਰ ਪ੍ਰਵਾਨ ਕਰਨੀ, ਸਭ ਤਰ੍ਹਾਂ ਕਰਕੇ ਚੜ੍ਹਦੀ ਕਲਾ ਕਰਨੀ। ਸਤਿਗੁਰੂ ਜੀ ਆਪ ਜੀ ਕੇ ਹਜੂਰ ਆਪ ਦਰ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰ ਸਰਦਾਰ ਟਹਿਲ ਸਿੰਘ ਜੀ ਦੋਸਾਂਝ ਅਤੇ ਬਲਵਿੰਦਰ ਕੌਰ ਦੋਸਾਂਝ ਤੰਦਰੁਸਤੀ ਵਾਸਤੇ ਅਰਦਾਸ ਬੇਨਤੀਆਂ ਕਰ ਰਹੇ ਨੇ, ਸਭ ਤਰ੍ਹਾਂ ਕਰਕੇ ਤੰਦਰੁਸਤੀਆਂ ਬਖਸ਼ਣੀਆਂ। ਹਰਮਨ ਸਿੰਘ ਤੰਦਰੁਸਤੀ ਦੀ ਅਰਦਾਸ ਬੇਨਤੀ ਕਰ ਰਹੇ ਨੇ, ਮਨਜਿੰਦਰ ਸਿੰਘ ਤੰਦਰੁਸਤੀ ਦੀ ਅਰਦਾਸ ਬੇਨਤੀ ਕਰ ਰਹੇ ਨੇ, ਹਰਪਥੇ ਸਿੰਘ ਜੀ ਤੰਦਰੁਸਤੀ ਦੀ ਅਰਦਾਸ ਬੇਨਤੀ ਕਰ ਰਹੇ ਨੇ, ਪੁਸ਼ਪਿੰਦਰ ਸਿੰਘ ਅਤੇ ਹਰਜੀਤ ਕੌਰ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰ ਰਹੇ ਨੇ। ਸਭਨਾਂ ਦੀਆਂ ਅਰਦਾਸਾਂ ਦਰ ਪ੍ਰਵਾਨ ਕਰਨੀਆਂ, ਸਭ ਤਰ੍ਹਾਂ ਕਰਕੇ ਚੜ੍ਹਦੀ ਕਲਾ ਬਖਸ਼ਣੀ। ਆਪ ਜੀ ਕੇ ਹਾਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਜੀ। ਆਪ ਜੀ ਨੂੰ ਪ੍ਰਵਾਨ ਹੋਇਆ ਸੀਤ ਪ੍ਰਸ਼ਾਦ ਸੰਗਤ ਛਕੇ ਜੋ ਜੀ ਛਕੇ ਆਪ ਜੀ ਕਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਕਰੋ ਕਿਰਪਾ ਆਈਆਂ ਸਰਬਤ ਸੰਗਤਾਂ ਨੂੰ ਹੁਕਮਨਾਮਾ ਆਸੀਸ ਬਖਸ਼ ਕੇ ਨਿਹਾਲ ਕਰੋ। ਹੁਕਮਨਾਮੇ ਤੇ ਚੱਲਣ ਦੀ ਸੋ ਮਤ ਬਖਸ਼ੋ ਜੀ। ਇਸ ਵੇਲੇ ਕੀ ਅਰਦਾਸ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਸਿੱਖ ਸੰਗਤਾਂ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ। ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬ ਹੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇਹ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ख्वार होए सा मिलेंगे बचे शरण जो होए। वाहिगुरु नाम जहाज है चढ़े सो उतरे पार जो शरदा कर सेम दे गुर पार उतारण हार। खंडा जाके हाथ में कलगी सो है शीस सो हमारी रछया करे गुर कलगी धार जगदीश। सो हमारी रछया करे गुर कलगी धार जगदीश। बोले सो निहाल। वाहिगुरु जी का खालसा वाहिगुरु जी की फतेह। सतनाम श्री वाहिगुरु साहिब जी। डंडौत बंदन अनक बार सर्ब कला समरथ। डोलन ते राखो प्रभु नानक दे कर हथ। गुरपूरा भेटियो वड भागी मन है भया प्रगासा। कोई ना पहुँचन हारा दूजा
अपने साहिब का प्रवासा धन धन पिता धन धन कुल धन धन सो जननी जिन गुरु जणिया माय। हर नाम दिया गुर पर उपकारी तन धन गुरु का पिता माता। तिन बेदियन की कुल बिखे प्रगटे नानक राय। सब सिखन को सुख दए जह तह भय सहाय। सतगुर की सेवा सफल है जे को करे चित लाय। मन चिंदिया फल पावना हम मैं विचों जाय। हर की तुम सेवा करो दूजी सेवा करो ना कोई जी। हर की सेवा ते ਮਨੋ ਚਿੰਦਿਆ ਫਲ ਪਾਈਐ। ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। दर्शन परसिया गुरु कै जन्म मरण दुख जाय। दर्शन परसिया गुरु कै जन्म मरण दुख जाय। सतनाम श्री वाहिगुरु साहिब जी। बिलावल महला पंजवा। अपने बालक आप रखेन पार ब्रह्म गुरुदेव। सुख शांत सहज आनंद भय। पूरन भई सेव। अपने बालक आप रखेन पार ब्रह्म गुरुदेव। सुख शांत सहज आनंद भय। पूरन भई सेव। रहाव
ਭਗਤ ਜਨਾ ਕੀ ਬੇਨਤੀ, ਸੁਣੀ ਪ੍ਰਭ ਆਪ, ਰੋਗ ਮਿਟਾਏ ਜੀਵਾਲਿਆਨ, ਜਾ ਕਾ ਵਡ ਪ੍ਰਤਾਪ, ਦੁਖ ਹਮਾਰੇ ਬਖਸ਼ਿਆਨ, ਆਪਣੀ ਕਲ ਧਾਰੀ, ਮਨ ਬਾਂਛਤ ਫਲ ਦਿੱਤੇਨ, ਨਾਨਕ ਬਲਿਹਾਰੀ, ਦੁਖ ਹਮਾਰੇ ਬਖਸ਼ਿਆਨ, ਆਪਣੀ ਕਲ ਧਾਰੀ, ਮਨ ਬਾਂਛਤ ਫਲ ਦਿੱਤੇਨ, ਨਾਨਕ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਜੋ ਆਪਾਂ ਸਾਰਿਆਂ ਨੇ ਹੀ ਰਲ ਮਿਲ ਕੇ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਆਪਣੀ ਸ਼ਰਧਾ ਅਰਪਣ ਕੀਤੀ ਹੈ। ਪਰਸੋਂ ਰੋਜ਼ ਤੋਂ ਸੇਵਕ ਪਰਿਵਾਰ ਸਰਦਾਰ ਕੁਲਦੀਪ ਸਿੰਘ ਸਮੂਹ ਜੱਜ ਪਰਿਵਾਰ ਵੱਲੋਂ ਆਪਣੇ ਬੱਚੇ ਪ੍ਰੀਤਮ ਸਿੰਘ ਦੇ ਦਿੱਤੀ ਹੋਈ ਮਿਲੀ ਹੋਈ ਦਾਤ ਦਾ ਸ਼ੁਕਰਾਨਾ ਕਰਦਿਆਂ ਸਤਿਗੁਰਾਂ ਦੇ ਪਾਵਨ ਚਰਨ ਪਰਸੇ ਸਨ। ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ। ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ ਸਤਿਗੁਰੂ ਕਿਰਪਾ ਕਰਨ ਸੇਵਕ ਪਰਿਵਾਰ ਦੀਆਂ ਸੇਵਾਵਾਂ ਥਾਂ ਪਾਉਣ। ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਹੈ, ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਨੇ, ਸੇਵਕ ਪਰਿਵਾਰ ਨੇ ਹਰ ਸਾਲ ਦਾ ਜੋ ਇਹ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦਾ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਹੈ, ਉਹ ਆਪ ਕਹਿ ਕਰਕੇ ਸਤਿਗੁਰਾਂ ਤੋਂ ਬੇਨਤੀ ਕਰਕੇ ਲਈ ਹੈ। ਸਤਿਗੁਰੂ ਕਿਰਪਾ ਕਰਨ ਸੇਵਕ ਪਰਿਵਾਰ ਦੀਆਂ ਮਨੋ ਭਾਵਨਾਵਾਂ ਪੂਰੀਆਂ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਨਾਲ ਜੋੜੀ ਰੱਖਣ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਕਰਨ ਦਾ ਹੋਰ ਵੀ ਬਲ ਉਦਮ ਉਤਸ਼ਾਹ ਚਾਓ ਬਖਸ਼ਿਸ਼ ਕਰਨ। ਬੱਚੇ ਪ੍ਰੀਤਮ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਲੰਮੀ ਆਯੂ, ਮਾਤਾ ਪਿਤਾ ਦੇ ਆਗਿਆਕਾਰ, ਸਿੱਖ ਕੌਮ ਦੇ ਸੇਵਾਦਾਰ ਹੋਣ ਦੀ ਅਸੀਸ ਸਤਿਗੁਰੂ ਆਪਣੇ ਦਰੋਂ ਬਖਸ਼ਿਸ਼ ਕਰਨ। ਗੁਰਸਿੱਖੀ ਜੀਵਨ ਸੇਵਕ ਪਰਿਵਾਰ ਅਤੇ ਬੱਚੇ ਨੂੰ ਸਤਿਗੁਰੂ ਬਖਸ਼ਿਸ਼ ਕਰਨ। ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦੇ ਸੇਵਕ ਸਿੱਖ ਭਾਈ ਸਾਹਿਬ ਭਾਈ ਜੋਰਾ ਸਿੰਘ, ਜਿਨ੍ਹਾਂ ਨੇ ਆ ਸੋਹਣਾ ਚੌਰ ਸਾਹਿਬ ਅਤੇ ਫੁੱਲਾਂ ਦੀ ਮਾਲਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਾਸਤੇ ਆਪਣੀ ਸ਼ਰਧਾ ਨੂੰ ਅਰਪਣ ਕਰਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ 'ਤੇ ਭੇਟਾ ਕੀਤੀ ਹੈ। ਗੁਰੂ ਘਰ ਵੱਲੋਂ ਤਿੰਨਾਂ ਨੂੰ ਸਿਰਪਾਓ ਦੀ ਬਖਸ਼ਿਸ਼ ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਕਰਨਗੇ। ਸੋ ਮਹਾਂਪੁਰਸ਼ਾਂ ਦੇ ਸੰਗੀ ਹਨ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਵਾਲੇ। ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਬਖਸ਼ੇ ਹੋਇਆਂ ਦੀ ਸੰਗਤ ਬਖਸ਼ਿਸ਼ ਕਰਨ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਹੋਰ ਜਿਨ੍ਹਾਂ ਨੇ ਗੁਰੂ ਘਰ ਵਿਖੇ ਗੁਰਪੁਰਬ ਦੇ ਸਬੰਧ ਦੇ ਵਿੱਚ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਸੇਵਾਵਾਂ ਕੀਤੀਆਂ ਹਨ, ਸਤਿਗੁਰੂ ਸਭ ਦੀਆਂ ਸੇਵਾਵਾਂ ਥਾਂ ਪਾਉਣ। ਗੁਰੂ ਘਰ ਵੱਲੋਂ ਸਾਰਿਆਂ ਵਾਸਤੇ ਸੁਰਪਾਓ ਗੁਰੂ ਘਰ ਦੇ ਪ੍ਰਬੰਧ ਵੱਲੋਂ ਕੱਢ ਕੇ ਰੱਖੇ ਗਏ ਹਨ। ਸੋ ਜਿੰਨੇ ਵੀ ਸੇਵਾਦਾਰ ਹਨ ਜਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਜਿਨ੍ਹਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ
ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦੇ ਆ। ਤੇ ਇਹਨਾਂ ਨੂੰ ਗੁਰੂ ਘਰ ਵੱਲੋਂ ਸਿਰਪਾਓ ਸਤਿਕਾਰਯੋਗ ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਬਖਸ਼ਿਸ਼ ਕਰ ਰਹੇ। ਬੋਲੇ ਸੋ ਨਿਹਾਲ। ਆਪਣੇ ਸਾਰੇ ਜਿਹੜੇ ਗੁਰੂ ਕੇ ਸਿੰਘ ਹਨ ਸੇਵਾਦਾਰ, USA ਰੇਡੀਓ ਵਾਲੇ ਜੋ ਗੁਰਮੁਖ ਪਿਆਰੇ ਹਨ, ਜਿਨ੍ਹਾਂ ਨੇ ਸਾਰੀ ਕਵਰੇਜ ਪ੍ਰੋਗਰਾਮ ਦੀ ਕੀਤੀ ਹੈ, ਤੇ ਇਹਨਾਂ ਨੂੰ ਗੁਰੂ ਘਰ ਵੱਲੋਂ, ਗੁਰੂ ਘਰ ਦੇ ਪ੍ਰਬੰਧ ਵੱਲੋਂ ਸਿਰਪਾਓ ਦੀ ਬਖਸ਼ਿਸ਼ ਹੋ ਰਹੀ ਹੈ, ਉਹ ਆ ਕੇ ਪ੍ਰਾਪਤ ਕਰਨ। USA ਰੇਡੀਓ ਵਾਲੇ ਗੁਰਮੁਖ ਪਿਆਰੇ, ਗੁਰੂ ਘਰ ਵੱਲੋਂ ਸਿਰਪਾਓ ਦੀ ਬਖਸ਼ਿਸ਼ ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਕਰ ਰਹੇ ਹਨ। ਬੋਲੇ ਸਤਿ ਸ੍ਰੀ ਅਕਾਲ। ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਹੀ USA ਰੇਡੀਓ ਸਿੱਖ ਪੰਥ ਦੀ ਆਵਾਜ਼ ਬਣ ਕੇ ਸਿੱਖ ਕੌਮ ਦੀ ਸੇਵਾ ਵਿੱਚ ਲੱਗੇ ਰਹਿਣ। ਸਤਿਗੁਰੂ ਆਪਣੇ ਦਰ ਘਰ ਤੋਂ ਚੜ੍ਹਦੀ ਕਲਾ ਦੀ ਅਸੀਸ ਬਖਸ਼ਿਸ਼ ਕਰਨ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਥੇ ਹੀ ਸਮਾਗਮ ਦੀ ਸਮਾਪਤੀ ਹੈ। ਜਿੰਨੇ ਵੀ ਸਿੰਘਾਂ ਨੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਵਿੱਚ ਸੇਵਾ ਕੀਤੀ ਹੈ, ਸਤਿਗੁਰੂ ਸਾਹਿਬ